दूसरे वर्ल्ड वॉर के दौरान 1.1 मिलियन लोग जिहड़े ने पोलैंड दे विच मारे, 11 लाख यहूदी पोलैंड दे विच मारे गए। कुल मिला के 6 मिलियन यूरोपीयन जू मारे गए और ये जिहड़े 6 मिलियन तो ज़्यादा मारे गए उन्हां 'च लगभग 1.5 मिलियन बच्चे सी, 15 लाख के करीब जिहड़े बच्चे सी। पोप उत्थे बैठा है वैटिकन दे विच, कैथोलिक्स का हैड, इटली का मुसोलिनी हिटलर का साथी है। पोप नूं नहीं पता है भी की हो रहा। कल्ले साइलेंट ही नहीं रहे, हुण तो चलो बहुत सारा कवर अप हो गया कि ये इन काहूट सी नाजियां दे। जदों हो हटिया जां दूजा फिर तुसी सारा भांडा नाजियां दे सिर भी भन रहे हो तो नाल दी नाल ये भी कह रहे हो जी नैवर अगेन। इंडिया 1 बिलियन 400 मिलियन का मुल्क, जिथे सिख मुसलमान ईसाई इस खौफ च ने कि भाई पता नहीं साड़ी कदों नस्लकुशी शुरू हो जानी है। मुसलमानों के हवाले नाल तो असी लेटेस्ट देखते हैं भी हरिद्वार दे विच उन्हां दे वो सो कॉल्ड साधु वो इकट्ठे होके वो कॉल दे रहे हैं कि जी जो हशर रोहिंग्या का म्यांमार ने किया फौज ने, इत्थे भी हथियार चुको और मुसलमानों का ये हाल करो। यूनाइटेड स्टेट्स कमीशन ऑन इंटरनेशनल रिलीजियस फ्रीडम जिहड़ा बाई पार्टीसन कमीशन है वो 2 बार रिकमेंड कर चुका है, इस वरे च भी इस तो पिछले वरे च भी, कि इंडिया नूं कंट्री ऑफ कंसर्न ऐलानिया जाए। तो ये नैवर अगेन वाला कित्थे गया जी? हुण ये पुछना अज हॉलोकॉस्ट डे दे उत्ते जिहड़ा UN 1945 नूं याद कर रही है कि ये किहड़ी कबर च सुत्तियां होईयां ने ये इंटरनेशनल ऑर्गेनाइजेशन, ये पावर्स, तो इन्हां दे नैवर अगेन स्लोगन का की बनिया। जदों तुसीं साइलेंट रहिंदे हो जां तुसीं प्रेज एप्रीशिएट करदे हो जी भारत साडा आड़ी साडा साथी, और इसदा मतलब है कि तुसीं एंडोर्स कर रहे हो। वाहिगुरू जी का खालसा वाहिगुरू जी की फतेह। अस्सलाम वालेकुम आदाब वर्ष मैं तुहाडी होस्ट अनिल मुखर ते मैं TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ जी आया कहंदियां प्रोग्राम सच्चो सच विच ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। हाँ जी नीलम कौर जी, तुहानू भी ते दुनिया भर च बैठे साडे बहुत ही प्यारे सोहणे सियाणे TV 84 ਦੇ व्यूअर्स ਨੂੰ ਵੀ ਵਾਹਿਗੁਰੂ ਜੀ का खालसा ਵਾਹਿਗੁਰੂ जी की फतेह ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत शुक्रिया जी। डॉक्टर साहब आज 27 जनवरी 2022 15 माघ नानकशाही संमत 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਮ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਤੋਂ। ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਮੈਨੀਟੋਬਾ ਕੈਨੇਡਾ ਤੋਂ ਸਰਦਾਰ ਬਲਬੀਰ ਸਿੰਘ ਜੀ ਹੋਰਾਂ ਵੱਲੋਂ। ਸੋ ਇਹਨਾਂ ਨੇ TV 84 ਦੀ ਸਮੁੱਚੀ ਟੀਮ ਅਤੇ ਡਾਕਟਰ ਅਮਰਜੀਤ ਸਿੰਘ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ ਹੈ ਔਰ ਇਹਨਾਂ TV 84 ਦੀ ਪੰਜਾਬ ਟੀਮ ਦੀ ਵੀ ਜਿਹੜੀ ਸ਼ਲਾਘਾ ਕੀਤੀ ਹੈ ਤੇ ਆਸ ਜਤਾਈ ਹੈ ਕਿ ਤੁਸੀਂ ਹੋਰ ਮਸਲੇ ਉਭਾਰੋਗੇ। ਸੋ ਦਰਸ਼ਕਾਂ ਲਈ ਬੇਨਤੀ ਕੀਤੀ ਹੈ ਕਿ ਆਜ਼ਾਦ ਸਿੱਖ ਮੀਡੀਆ ਦੀ ਅਹਿਮੀਅਤ ਨੂੰ ਸਮਝੀਏ ਔਰ ਕਿਵੇਂ ਪ੍ਰੋਫੈਸਰ ਭੁੱਲਰ ਦੀ ਰਿਹਾਈ ਦਾ ਮਸਲਾ ਅਤੇ ਬੰਦੀ ਸਿੰਘਾਂ ਦਾ ਮਸਲਾ ਹਾਈਲਾਈਟ ਜਿਹੜਾ ਹੋਇਆ ਹੈ। ਸੋ ਆਪਣਾ ਦਸਵੰਧ ਜ਼ਰੂਰ ਕੱਢੋ ਅਤੇ TV 84 ਦੀ ਵੱਧ ਤੋਂ ਵੱਧ ਮਦਦ ਕਰੋ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਬਲਬੀਰ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਵੱਧ ਤੋਂ ਵੱਧ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਸਾਡੇ ਫੋਨ ਨੰਬਰ ਤੇ ਕਾਲ ਕਰ ਸਕਦੇ ਹੋ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਅੱਜ 27 ਜਨਵਰੀ ਦਾ ਦਿਨ ਯੂਨਾਈਟਿਡ ਨੇਸ਼ਨਸ ਵੱਲੋਂ ਹੋਲੋਕਾਸਟ ਡੇ ਦੇ ਤੌਰ ਤੇ ਜਿਹੜਾ ਐਲਾਨਿਆ ਹੋਇਆ ਦਿਨ ਹੈ। ਸੋ ਬੇਸ਼ੱਕ ਹੋਲੋਕਾਸਟ ਦਾ ਜਿਹੜਾ ਸਬੰਧ ਹੈ ਉਹ ਨਾਜ਼ੀਆਂ ਵੱਲੋਂ ਯਹੂਦੀਆਂ ਦੇ ਕੀਤੇ ਗਏ ਨਸਲ ਘਾਤ ਨਾਲ ਹੈ, ਪਰ ਹਕੀਕਤ ਇਹ ਵੀ ਹੈ ਕਿ ਅੱਜ ਆਪਣੇ ਆਪ ਨੂੰ ਦੁਨੀਆ ਦਾ ਸਭ ਤੋਂ ਵੱਡਾ ਜਮਹੂਰੀ
ਮੁਲਕ ਕਹਾਉਣ ਵਾਲਾ ਭਾਰਤ ਮੁਸਲਮਾਨਾਂ ਤੇ ਸਿੱਖਾਂ ਦੀ ਨਸਲਕੁਸ਼ੀ ਤੇ ਉਤਾਰੂ ਹੈ। ਸੋ ਅਫਸੋਸ ਅਮਰੀਕਾ ਸਮੇਤ ਜਿਹੜੇ ਸਮੁੱਚੇ ਯੂਰਪੀਅਨ ਮੁਲਕਾਂ ਨੇ ਇਸ ਸੰਬੰਧੀ ਮੂੰਹ ਵਿੱਚ ਜਿਹੜੀਆਂ ਆਪਣੀਆਂ ਕੁੰਗਲੀਆਂ ਪਾਈਆਂ ਹੋਈਆਂ ਨੇ। ਸੋ UN ਨੇ ਹੀ ਜੈਨੋਸਾਈਡ ਦੀਆਂ 10 ਸਟੇਜਸ ਨੂੰ ਮਾਨਤਾ ਦਿੱਤੀ ਹੋਈ ਹੈ। ਅੱਜ ਭਾਰਤ ਵਿੱਚ ਸਿੱਖਾਂ ਤੇ ਮੁਸਲਮਾਨਾਂ ਦੀ ਨਸਲਕੁਸ਼ੀ ਲਈ ਇਹਨਾਂ ਸਟੇਜਸ ਮੁਤਾਬਕ ਮਾਹੌਲ ਜਿਹੜਾ ਤਿਆਰ ਕੀਤਾ ਜਾ ਚੁੱਕਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਵੀਰ ਬਲਬੀਰ ਸਿੰਘ ਮੈਨੀਟੋਬਾ ਉਹਨਾਂ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਜੀ। ਇਹ ਵੀ ਸਾਡੇ ਉਹਨਾਂ ਵੀਰਾਂ ਚੋਂ ਨੇ ਜਿਹੜੇ ਸਾਡੇ ਰੈਗੂਲਰ ਵਿਊਅਰ ਨੇ ਔਰ ਆਪਣੇ ਤੌਰ ਦੇ ਉੱਤੇ ਉਹਨਾਂ ਨੇ ਮਹਿਸੂਸ ਕੀਤਾ ਕਿ TV 84 ਨੂੰ ਫਾਈਨੈਂਸ਼ੀਅਲ ਸਪੋਰਟ ਕੀਤੀ ਜਾਏ। ਸੋ ਜਿਹੜੀਆਂ ਇਸ ਕਿਸਮ ਦੀਆਂ ਔਰ ਇਹ ਸਾਰੇ ਨਿਸ਼ਕਾਮ ਵੀਰ ਭੈਣਾਂ ਨੇ ਜਿਹੜੇ ਇਹ ਵੀ ਨਹੀਂ ਚਾਹੁੰਦੇ ਹੁੰਦੇ ਕਿ ਉਹਨਾਂ ਨੂੰ ਕੋਈ ਰੈਕਗਨਾਈਜ਼ ਕੀਤਾ ਜਾਏ, ਪਰ ਅਸੀਂ ਸਮਝਦੇ ਹਾਂ ਕਿ ਇਸ ਨਾਲ ਸਾਡਾ ਖੂਨ ਦੁੱਗਣਾ ਹੋ ਜਾਂਦਾ ਹੈ ਕਿ ਮੈਨੀਟੋਬਾ 'ਚ ਬੈਠੇ ਸਾਡੇ ਵੀਰ ਇਸ ਨੂੰ ਦੇਖਦੇ ਵੀ ਨੇ, ਐਡਮਾਇਰ ਵੀ ਕਰਦੇ ਨੇ। ਔਰ ਜਿਵੇਂ ਉਹਨਾਂ ਨੇ ਮੀਡੀਆ ਦੀ ਇੰਪੋਰਟੈਂਸ ਦੀ ਗੱਲ ਕਰਦੇ ਆ, ਪੰਜਾਬ ਟੀਮ ਦੀ ਸ਼ਲਾਘਾ ਕੀਤੀ। ਔਰ ਮੈਂ ਸਮਝਦਾ ਹਾਂ ਕਿ ਪਿਛਲੇ 2 ਹਫ਼ਤੇ ਦੇ ਵਿੱਚ ਜਿਹੜੇ 2 ਵੱਡੇ ਸਕੂਪ, ਪਹਿਲਾ ਸਕੂਪ ਵੀਰ ਸੁਖਵਿੰਦਰ ਸਿੰਘ ਜਿਨ੍ਹਾਂ ਨੇ ਭਗਵੰਤ ਮਾਨ ਨੂੰ, ਜਦੋਂ ਕਿ ਉਸ ਦਾ ਨਾਂ ਅਜੇ ਐਲਾਨਿਆ ਹੀ ਗਿਆ ਸੀ ਚੀਫ ਮਿਨਿਸਟਰ ਚਿਹਰੇ ਵਜੋਂ, ਜਿਵੇਂ ਉਸ ਨੂੰ ਘੇਰਿਆ ਔਰ ਪੂਰੀ ਜਿਸ ਲਈ ਲਫ਼ਜ਼ ਸ਼ਾਲੀਨਤਾ ਇਸਤੇਮਾਲ ਕਰਦੇ ਨੇ, ਸਿਵਲਾਈਜ਼ ਤਰੀਕੇ ਦੇ ਨਾਲ ਜੋ ਜਰਨਲਿਜ਼ਮ ਦਾ ਤਰੀਕਾ ਹੈ, ਉਹਨਾਂ ਨੇ ਬੜੇ ਨੱਪੇ ਤੁਲੇ ਲਫ਼ਜ਼ਾਂ ਦੇ ਨਾਲ ਸਵਾਲ ਵੀ ਕੀਤਾ, ਫੋਲੋ ਅਪ ਵੀ ਕੀਤਾ। ਔਰ ਜਦੋਂ ਕਿ ਉਹ ਭੱਜ ਕੇ ਐਲੀਵੇਟਰ 'ਚ ਵੜ ਰਿਹਾ, ਉਹ ਫਿਰ ਵੀ ਕਹਿ ਰਹੇ ਨੇ ਕਿ ਭਾਈ ਜਵਾਬ ਤਾਂ ਦਿੰਦੇ ਜਾਓ, ਜਵਾਬ ਤਾਂ ਦਿਓ, ਤੁਹਾਡੇ ਤੋਂ ਜਵਾਬ ਮੰਗਿਆ। ਔਰ ਉਸ ਦੇ ਉੱਤੇ ਮੈਂ ਸਮਝਦਾ ਵੀ ਸਾਨੂੰ ਫਖਰ ਮਹਿਸੂਸ ਹੋਇਆ TV 84 ਦੀ ਆਪਣੀ ਟੀਮ 'ਤੇ। ਔਰ ਇਵੇਂ ਹੀ ਹੁਣ ਜਿਵੇਂ ਗਗਨ ਅਨਮੋਲ ਕੇ ਕੀ ਹੈ ਗਾਇਕਾ, ਜਿਹਨੂੰ ਜਿਹੜਾ ਉਹ ਟਿਕਟ ਦਿੱਤੀ ਹੈ MLA ਦੀ, ਹਾਲਾਂ ਪਹਿਲੇ ਪਾਰਟ 'ਚ ਉਹਨੇ ਵੀ ਬੈਲੈਂਸ ਰੱਖ ਕੇ ਜਵਾਬ ਦੇਣ ਦੀ ਕੋਸ਼ਿਸ਼, ਫੁੱਲੀ ਕਵਰ ਅਪ ਸੀ, ਪਰ ਜਿਸ ਅੰਦਾਜ਼ 'ਚ ਫਿਰ ਉਹਦੇ ਸਪੋਰਟਰਸ ਨੇ ਮਿਸਬਿਹੇਵ ਕੀਤਾ। ਲੇਕਿਨ ਜਿਵੇਂ TV 84 ਦੇ ਸਾਡੇ ਜਰਨਲਿਸਟ ਨੇ, ਹੀ ਹੈਲਡ ਹਿਜ਼ ਗਰਾਊਂਡ ਬਿਲਕੁਲ ਪੀਸਫੁਲੀ। ਔਰ ਉਹ ਸਾਰਾ ਜਿਹੜਾ ਹੈ ਉਹ ਆਪਣੇ ਆਪ ਦੇ ਵਿੱਚ ਅੱਜ ਕੱਲ੍ਹ ਜੇ ਅਸੀਂ ਇਹ ਕਹੀਏ ਕਿ ਸੋਸ਼ਲ ਮੀਡੀਆ ਨੇ ਲੋਕਾਂ ਨੂੰ ਸਿਆਣੇ ਵੀ ਬਣਾ ਦਿੱਤਾ। ਅਲਟੀਮੇਟਲੀ ਇਹ ਸਿਆਣਪ ਕਿੱਥੇ ਜਾ ਕੇ ਭੁਗਤੇਗੀ? ਹਾਲਾਂ ਉਹਦਾ ਇੱਕ ਡਰਾਬੈਕ ਇਹ ਜ਼ਰੂਰ ਹੈ ਕਿ ਵੀ ਇਹ BJP ਹੋਏ ਜਾਂ ਆਮ ਆਦਮੀ ਪਾਰਟੀ ਦੇ ਕੋਲ ਵੀ ਟਰੋਲਰਸ ਦੀ ਪੂਰੀ ਟੀਮ ਹੈ। ਇਹਨਾਂ ਨੇ ਕਿਉਂਕਿ 2014 ਦੀਆਂ ਪਾਰਲੀਮੈਂਟ ਚੋਣਾਂ ਵੇਲੇ ਵੀ ਜਾਂ ਦੂਜੇ ਇਹਨਾਂ ਦਾ ਵੀ ਜਿਹੜਾ ਬੈਸਟ ਵੈਪਨ ਸੀ ਆਮ ਆਦਮੀ ਪਾਰਟੀ ਦਾ, ਜਿੱਥੋਂ ਪੰਜਾਬ ਦੇ ਵਿੱਚ ਇਹਨਾਂ ਨੇ ਆਪਣਾ, ਉਹ ਸੋਸ਼ਲ ਮੀਡੀਆ ਸੀ। ਔਰ ਉਦੋਂ ਤਾਂ ਜ਼ਾਹਰ ਹੈ ਵੀ ਡਾਇਸਪੋਰਾ ਸਿੱਖਾਂ ਦੀ ਵੀ ਕਾਫੀ ਹਮਾਇਤ ਸੀ। ਇਸ ਵਾਰ ਉਸ ਕਿਸਮ ਦੀ ਹਮਾਇਤ ਤਾਂ ਨਹੀਂ ਨਜ਼ਰ ਆਉਂਦੀ, ਲੇਕਿਨ ਇਹਨਾਂ ਨੇ ਇੰਨਾ ਕੁ ਪੈਸਾ ਇਕੱਠਾ ਕਰ ਲਿਆ ਹੈ ਬਾਹਰਲੇ ਸਿੱਖਾਂ ਤੋਂ, ਔਰ ਹੁਣ ਉਹਨਾਂ ਕੋਲ ਆਪਣੀ ਦਿੱਲੀ ਸਰਕਾਰ ਹੈ ਕਿ ਉਹ ਪੂਰੀ ਤਰ੍ਹਾਂ ਸੋਸ਼ਲ ਮੀਡੀਆ ਦੇ ਉੱਤੇ IT ਸੈੱਲ ਉਹਨਾਂ ਨੇ ਵੀ ਬਿਲਕੁਲ, ਇੱਕ ਤਾਂ BJP ਦੀ ਵੈਸੀ ਸੈਕੰਡ ਟੀਮ ਹੈ, ਉਹ ਵੀ ਉਹਨਾਂ ਨੂੰ ਡੇਟਾ ਪ੍ਰੋਵਾਈਡ ਕਰਦੇ ਨੇ। ਔਰ ਇਹ ਵੀ ਜਿਹੜੀ ਇੱਕ ਮਾਹੌਲ ਕ੍ਰੀਏਟ ਕੀਤਾ ਗਿਆ ਕਿ ਜੀ ਇਹ ਜਿਹੜਾ ਉਹ ਵੇਵ ਬਣ ਗਈ ਜਾਂ ਦੂਜਾ ਹੋ ਗਿਆ। ਇਹੀ ਕੰਮ ਇਹਨਾਂ ਨੇ ਪਿਛਲੀਆਂ ਪਾਰਲੀਮੈਂਟ ਤੋਂ ਇਲਾਵਾ 2017 ਦੀਆਂ ਅਸੈਂਬਲੀ ਚੋਣਾਂ ਵੇਲੇ ਵੀ ਕੀਤਾ ਸੀ। ਔਰ ਅਫਸੋਸ ਵੀ ਹੁੰਦਾ ਕਿ ਵੀ ਪੰਜਾਬ ਦਾ ਇੱਕ ਪੇਂਡੂ ਤਬਕਾ ਵੀ, ਕਿਉਂਕਿ ਸ਼ਹਿਰੀ ਹਿੰਦੂ ਉਹਨਾਂ ਦਾ ਪੈਟਰਨ ਤਾਂ ਹਮੇਸ਼ਾ, ਜੇ ਤੁਸੀਂ 1966 ਜਦੋਂ ਪੰਜਾਬੀ ਸੂਬਾ ਬਣਦਾ ਉਸ ਤੋਂ ਲੈ ਕੇ ਪਿਛਲੇ 60 ਸਾਲ ਦਾ ਪੈਟਰਨ ਦੇਖੋ, ਉਹ ਤਾਂ ਸ਼ਿਫਟ ਕਰਦੇ ਰਹਿੰਦੇ ਨੇ ਲਾਇਲਟੀਜ਼ BJP ਔਰ ਕਾਂਗਰਸ ਦੇ ਵਿਚਾਲੇ, ਔਰ ਉਸ ਬੰਦੇ ਨੂੰ ਚੁਣਦੇ ਨੇ ਜਿਹੜਾ ਸਿੱਖਾਂ ਨੂੰ ਚੰਗੀ ਕੁੱਟ ਚਾੜ ਸਕੇ ਜਾਂ ਸਿੱਖੀ ਦਾ ਨਾਸ ਮਾਰ ਸਕੇ। ਬਾਦਲ ਦੀ ਹਮਾਇਤ ਤੇ ਜਦੋਂ BJP ਰਹੀ ਔਰ ਪੰਜਾਬ ਦਾ ਹਿੰਦੂ ਇੱਕ ਸਟੇਜ ਦੇ ਉੱਤੇ ਜਿਹੜਾ ਉਹ ਕਾਂਗਰਸ ਤੋਂ ਦੂਰ ਵੀ ਹੋਇਆ, ਉਹਨਾਂ ਨੂੰ ਲੱਗਦਾ ਸੀ ਕਿ ਵੀ ਜਿਵੇਂ ਬਾਦਲ ਬੇੜਾ ਗਰਕ ਕਰ ਰਿਹਾ ਸਿੱਖੀ ਸਿਧਾਂਤਾਂ ਦਾ ਔਰ ਜਿਵੇਂ ਹਿੰਦੂਆਈਜ਼ ਕਰ ਰਿਹਾ, ਇਹਦੇ ਤੋਂ ਵਧੀਆ ਸਾਨੂੰ ਕੋਈ ਨਹੀਂ ਮਿਲ ਸਕਦਾ। ਫਿਰ ਜਦੋਂ ਕੈਪਟਨ ਅਮਰਿੰਦਰ ਇਹ ਆਪਣੇ ਨਵੇਂ ਅਵਤਾਰ 'ਚ ਆਇਆ, ਕਿਉਂਕਿ 2002 ਦੇ ਵੇਲੇ ਜਦੋਂ ਇਹ ਪਹਿਲੀ ਵਾਰ ਚੀਫ ਮਿਨਿਸਟਰ ਬਣਦਾ ਹੈ, ਉਦੋਂ ਟਰਮੀਨੇਸ਼ਨ ਆਫ ਵਾਟਰ ਐਗਰੀਮੈਂਟਸ ਐਕਟ ਪਾਸ ਹੁੰਦਾ ਹੈ। ਆਪਣੇ ਚੀਫ ਮਿਨਿਸਟਰ ਦੌਰ ਦੇ ਵੇਲੇ ਉਹ 17-18 ਵਾਰ ਦਰਬਾਰ ਸਾਹਿਬ ਦਰਸ਼ਨਾਂ ਨੂੰ ਜਾਂਦਾ, ਪਰ ਇੱਕ ਵਾਰ ਵੀ ਦੁਰਗਿਆਣਾ ਮੰਦਿਰ ਨਹੀਂ ਜਾਂਦਾ। ਔਰ ਦੂਸਰਾ, ਉਹਨਾਂ ਨੂੰ ਲੱਗਣ ਲੱਗ ਜਾਂਦਾ ਵੀ ਇਹ ਤਾਂ ਕਾਂਗਰਸ ਦੇ ਵਿੱਚ ਬੈਠਾ ਜਿਹੜਾ ਹੈ, ਇਹ ਵੀ ਜਿਹੜਾ ਇਹ ਸਾਡੇ ਹਿੱਤਾਂ ਲਈ ਠੀਕ ਨਹੀਂ ਹੈ। ਇਹੀ ਕਾਰਨ ਸੀ ਕਿ 2007 ਦੀਆਂ
ਅਸੈਂਬਲੀ ਚੋਣਾਂ ਦੇ ਵਿੱਚ ਫਿਰ ਪੰਜਾਬ ਦਾ ਹਿੰਦੂ ਜਿਹੜਾ ਉਹ ਬਾਦਲਾਂ ਵੱਲ ਮੁੜਿਆ ਔਰ ਅਸੀਂ ਦੇਖਦੇ ਹਾਂ ਕਿ 2007 ਤੋਂ 2000 ਅਲਟੀਮੇਟਲੀ ਆਲਮੋਸਟ 10 ਸਾਲ ਫਿਰ ਇਹਨਾਂ ਦੀ ਜਿਹੜੀ ਹੈ ਉਹ ਹਕੂਮਤ ਰਹਿੰਦੀ ਹੈ ਅਕਾਲੀਆਂ ਦੀ। ਔਰ 2017 ਦੇ ਵਿੱਚ ਸ਼ਾਇਦ 2002 ਤੋਂ 7 ਔਰ 7 ਤੋਂ 12 ਇੱਕ ਵਿਚਾਲੇ ਟਰਮ ਹੋਰ ਆਉਂਦੀ ਹੈ ਸ਼ਾਇਦ 2002 ਦੇ ਵਿੱਚ। ਹਾਂ 2002 'ਚ ਅਮਰਿੰਦਰ ਸਿੰਘ ਚੀਫ ਮਿਨਿਸਟਰ ਬਣਿਆ ਸੀ, 2007 ਤੱਕ ਉਹਦੀ ਗਵਰਨਮੈਂਟ ਚੱਲੀ ਔਰ ਉਸ ਤੋਂ ਬਾਅਦ ਅਗਲੇ ਜਿਹੜੇ ਨੇ ਸਾਰੇ 10 ਸਾਲ 2017 ਤੱਕ ਬਾਦਲਾਂ ਦੀ ਹਕੂਮਤ ਸੀ। ਸੋ ਉਦੋਂ ਉਹਨਾਂ ਨੂੰ ਲੱਗਾ ਕਿ ਵੀ ਨਹੀਂ ਹੁਣ ਇਹ ਜਿਹੜਾ ਇਸ ਸਾਰੇ ਪੀਰੀਅਡ ਦੇ ਵਿੱਚ ਇੱਕ ਆਮ ਆਦਮੀ ਪਾਰਟੀ ਦੀ ਵੇਵ ਵਾਂਗ ਬਣਾਇਆ ਗਿਆ ਤੇ ਇਹਨਾਂ ਨੂੰ ਲੱਗਾ ਕਿ ਵੀ ਇਹ ਜਿਹੜਾ ਇਹ ਤਾਂ ਇਸ ਵੇਲੇ ਉਹਦੀਆਂ ਕੁਝ ਗੱਲਾਂ ਜਿਨ੍ਹਾਂ 'ਚ ਉਹਨੂੰ ਖਾਲਿਸਤਾਨੀ ਕਲੱਬ ਕਰਨ ਦੀ ਵੀ ਕੋਸ਼ਿਸ਼ ਕੀਤੀ ਕਿ ਜੀ ਫਲਾਣੇ ਖਾਲਿਸਤਾਨੀ ਦੇ ਘਰ ਰਿਹਾ ਜਾ ਕੇ ਜਾਂ ਅਦਰ ਵੇ ਰਾਊਂਡ ਹੋਇਆ ਔਰ ਇੱਕਦਮ ਉਹਨਾਂ ਨੇ ਆਪਣੀ ਲਾਇਲਟੀ ਜਿਹੜੀ ਹੈ ਉਹ ਅਮਰਿੰਦਰ ਨਾਲ ਸ਼ਿਫਟ ਕੀਤੀ ਔਰ ਉਹ ਇਲੈਕਸ਼ਨਾਂ ਦੋਨਾਂ ਨੇ ਮਿਲ ਕੇ ਲੜੀਆਂ ਬਾਦਲ ਕਿਆ ਔਰ ਅਮਰਿੰਦਰ ਨੇ। ਪਰ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਨਾਲ ਇਹਨਾਂ ਦੀ ਪੂਰੀ ਅੰਡਰਸਟੈਂਡਿੰਗ ਕਿਉਂਕਿ ਇਹ ਉਹ ਦੌਰ ਸੀ 2014 'ਚ ਜਿਹੜਾ ਔਰ ਉਸ ਤੋਂ ਬਾਅਦ 2019 'ਚ ਜਾ ਕੇ ਕੇਜਰੀਵਾਲ ਉੱਥੇ ਪਹਿਲੀ ਚੋਣ ਦੇ ਵੇਲੇ ਜਾ ਕੇ ਮੋਦੀ ਦੇ ਖਿਲਾਫ ਲੜਿਆ ਸੀ। ਪਰ ਹੌਲੀ ਜਿਹੜਾ ਅਸਲ 'ਚ ਉਹਦੇ 'ਤੇ ਉਹਨਾਂ ਨੇ ਪਰਦਾ ਚਾੜਿਆ ਹੋਇਆ ਸੀ। ਉਹਨੂੰ ਇੰਟਰੋਡਿਊਸ ਤਾਂ ਉਹਨਾਂ ਨੇ ਹੀ ਕੀਤਾ ਸਵਾਮੀ ਵਿਵੇਕਾਨੰਦ ਫਾਊਂਡੇਸ਼ਨ ਦੇ ਥੱਲੇ ਅਜੀਤ ਡੋਵਲ ਨੇ ਔਰ ਉਹਦੀ ਸਾਰੀ ਖੇਡ ਉਹੀ ਸੀ। ਪਰ ਫਿਰ ਜਿਹੜਾ ਉਹਨੇ ਹੁਣ ਉਹਨਾਂ ਦੀ ਇੱਕ ਹੋਰ MLA ਰਹੀ ਬਲਜਿੰਦਰ ਕੌਰ, ਉਹ ਇਹ ਕਹਿ ਰਹੇ ਸੀ ਜੀ ਜੇ ਪ੍ਰੋਫੈਸਰ ਭੁੱਲਰ ਦੀ ਰਿਲੀਜ਼ ਕਰਤੀ ਤਾਂ ਹਿੰਦੂ ਵੋਟਾਂ ਜਾਣਗੀਆਂ। ਸੋ ਮਤਲਬ ਪੰਜਾਬ ਦੇ ਵਿੱਚ ਇਹ ਸਿੱਖਾਂ ਨੂੰ ਉੱਲੂ ਬਣਾ ਕੇ ਸਿੱਖਾਂ ਦੀਆਂ ਵੋਟਾਂ ਵੀ ਲੈਣਾ ਚਾਹੁੰਦੇ ਨੇ, ਸਿੱਖਾਂ ਦਾ ਪੈਸਾ ਵੀ ਇਹਨਾਂ ਨੇ ਇਕੱਠਾ ਕੀਤਾ ਹੋਇਆ ਔਰ ਜਿਹੜਾ ਇੰਟਰਸਟ ਵਾਚ ਕਰ ਰਹੇ ਨੇ ਪੰਜਾਬ ਦੇ ਹਿੰਦੂਆਂ ਦਾ। ਹੁਣ ਇਹਨਾਂ ਹਾਲਾਤਾਂ ਦੇ ਵਿੱਚ ਅਸੀਂ ਸਮਝਦੇ ਹਾਂ ਕਿ ਇਸ ਵੇਲੇ ਜੇ ਕਿਸੇ ਕਾਂਗਰਸ ਆਲਰੇਡੀ ਸਟੈਂਡ ਕਰਦੀ ਆ ਉਹਦਾ ਕੀ ਰਵੱਈਆ ਹੈ ਸਿੱਖਾਂ ਦੇ ਇੱਕ ਤੋਂ ਬਾਅਦ ਇੱਕ ਨਸਲਕੁਸ਼ੀ ਔਰ ਉਹਦੇ ਲਈ ਜੋ ਉਹਨਾਂ ਦਾ ਰੋਲ ਹੈ ਉਹ ਕਿਸੇ ਤੋਂ ਭੁੱਲਿਆ ਨਹੀਂ ਹੈ। ਬਾਦਲ ਅਕਾਲੀ ਦਲ ਇਹਨਾਂ ਨੇ ਜੋ ਕੁਛ ਕੱਲਾ 1978 ਵੇਲੇ ਨਰਕਧਾਰੀਆਂ ਦੇ ਵੇਲੇ ਹੀ ਕੱਲਾ ਰੋਲ ਨਹੀਂ ਸੀ ਬਾਦਲ ਦਾ। ਤੁਸੀਂ ਦੇਖੋ 2015 'ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਸੌਦਾ ਸਾਧ, ਉਸ ਨੂੰ ਕਿਵੇਂ ਉਭਾਰਨਾ, ਉਹਦੀ ਫਿਲਮ ਸੁਖਬੀਰ ਵੱਲੋਂ ਰਿਲੀਜ਼ ਕਰਾਣੀ, ਉਹਦਾ ਸਲਾਬਤਪੁਰ ਡੇਰੇ ਦੇ ਵਿੱਚ ਇਸ ਕਿਸਮ ਦਾ ਸਵਾਂਗ ਰਚਣਾ ਔਰ ਫਿਰ ਉਸ ਨੂੰ ਮਾਫੀ ਦਿਵਾਣੀ, ਉਹ ਸਾਰੀ ਜਿਹੜੀ ਡਰਾਮੇਬਾਜ਼ੀ ਹੈ ਔਰ ਉਸ ਤੋਂ ਬਾਅਦ ਇਹਨਾਂ ਦਾ ਬਿਲਕੁਲ ਥੱਲਾ ਲੱਗਾ ਹੋਇਆ। ਲੇਕਿਨ ਕਿਉਂਕਿ ਸਭ ਤੋਂ ਇੰਪੋਰਟੈਂਟ ਇਹ ਹੁੰਦਾ ਹੈ ਵੀ ਜਿਹਦੇ ਬਾਰੇ ਭੁਲੇਖਾ ਹੋਏ। ਕਾਂਗਰਸ ਔਰ ਅਕਾਲੀ ਔਰ ਕੋਈ ਇਹ ਕਿ ਜੀ ਤੁਸੀਂ ਤਾਂ ਆਮ ਆਦਮੀ ਪਾਰਟੀ ਦੇ ਪਿੱਛੇ ਪੈ ਗਏ ਹੋ, ਜਿਵੇਂ ਗਗਨ ਅਨਮੋਲ ਕਹਿ ਰਹੀ ਹੈ ਜਾਂ ਹੋਰ ਵੀ ਉਹਨਾਂ ਦੇ ਜਿਹੜੇ ਚਮਚੇ ਬ੍ਰੇਨ ਵਾਸ਼ਡ ਨੇ ਕਿ ਜੀ ਦੇਖੋ ਉਹਨਾਂ ਦਾ ਤਾਂ ਪਤਾ ਹੈ ਤੁਸੀਂ ਸਿੱਖਾਂ ਨੂੰ ਬੇਵਕੂਫ ਬਣਾ ਰਹੇ ਹੋ ਔਰ ਤੁਹਾਡੇ ਸਾਹਮਣੇ ਹੈ ਔਰ ਉੱਥੇ ਉਹ ਝੂਠ ਬੋਲ ਰਹੀ ਹੈ ਗਗਨ ਅਨਮੋਲ ਕਿ ਜੀ ਫਾਈਲ ਲੈਫਟੀਨੈਂਟ ਗਵਰਨਰ ਕੋਲ ਪਈ ਹੈ। 4 ਵਾਰ ਉਹ ਫਾਈਲ ਰਿਜੈਕਟ ਕਰਕੇ ਲੈਫਟੀਨੈਂਟ ਗਵਰਨਰ ਕੋਲ ਚੀਫ ਮਿਨਿਸਟਰ ਹੀ ਜਿਹੜਾ ਉਹ ਫਾਰਵਰਡ ਕਰਦਾ। ਜੇ ਉਹਦੇ 'ਤੇ ਨੋ ਲਿਖਿਆ ਹੋਇਆ ਤਾਂ ਲੈਫਟੀਨੈਂਟ ਗਵਰਨਰ ਨੂੰ ਯਸ ਨਹੀਂ ਕਰੇਗਾ ਔਰ ਇਹਦੇ ਬਾਵਜੂਦ ਕਿ ਸੁਪਰੀਮ ਕੋਰਟ ਨੇ ਬਿੱਟੇ ਦੀ ਪਟੀਸ਼ਨ ਖਾਰਿਜ ਕੀਤੀ, ਇਹਦੇ ਬਾਵਜੂਦ ਕਿ 2019 ਦੇ ਵਿੱਚ ਸੈਂਟਰ ਗਵਰਨਮੈਂਟ ਨੇ ਜਿਹੜਾ ਉਹ ਗੁਰੂ ਨਾਨਕ ਸਾਹਿਬ ਦੇ 550 ਸਾਲਾਂ 'ਤੇ ਰਿਲੀਫ ਦਿੱਤਾ। ਐਕਸਕਲੂਸਿਵਲੀ ਇਹ ਲਾਈ ਕਰਦੀ ਹੈ ਦਿੱਲੀ ਦੇ ਕੇਜਰੀਵਾਲ ਦੀ ਸਰਕਾਰ ਦੇ ਫੈਸਲੇ ਦੇ ਉੱਤੇ। ਸੋ ਅਸੀਂ ਜਿਵੇਂ ਵੀਰ ਬਲਬੀਰ ਸਿੰਘ ਮੈਨੀਟੋਬਾ ਨੇ ਕਿਹਾ ਕਿ ਪੰਜਾਬ ਟੀਮ ਨੇ ਇਹਨਾਂ ਦਿਨਾਂ ਦੇ ਵਿੱਚ ਨਾ ਸਿਰਫ ਆਪਣੀ ਚੰਗੀ ਕਾਰਗੁਜ਼ਾਰੀ ਦਿਖਾਈ ਹੈ ਪਰ ਮੈਂ ਸਮਝਦਾ ਹਾਂ ਵੀ ਪੱਤਰਕਾਰਿਤਾ ਕੀ ਹੈ, ਕਿਵੇਂ ਠੀਕ ਸਵਾਲ ਔਰ ਆਪਣਾ ਜਿਹੜਾ ਬਿਲਕੁਲ ਕੂਲ ਐਂਡ ਕਾਮ ਰਹਿ ਕੇ ਕੀਤਾ ਜਾਂਦਾ ਹੈ, ਇਹ ਉਹਨਾਂ ਨੇ ਇਸ ਦਾ ਬੜਾ ਖੂਬਸੂਰਤ ਜਿਹੜਾ ਉਹ ਮੁਜ਼ਾਹਰਾ ਕੀਤਾ ਔਰ ਅਸੀਂ ਮੁਬਾਰਕਬਾਦ ਦਿੰਦੇ ਹਾਂ। ਅੱਜ ਜਦੋਂ ਅਸੀਂ 27 ਜਨਵਰੀ ਦੇ ਦਿਨ ਇਹ ਗੱਲ ਕਰ ਰਹੇ ਤੇ ਯੂਨਾਈਟਿਡ ਨੇਸ਼ਨਸ ਨੇ ਆਪਣੇ ਇੱਕ ਰੈਜ਼ੋਲੂਸ਼ਨਸ ਰਾਹੀਂ ਇਸ ਦਿਨ ਨੂੰ ਐਜ਼ ਏ ਹੋਲੋਕਾਸਟ ਡੇ ਐਲਾਨਿਆ ਹੋਇਆ ਔਰ ਇਸ ਨੂੰ ਵੀ ਖਾਸ ਤੌਰ 'ਤੇ ਕਿਉਂਕਿ ਅੱਜ ਦਾ ਦਿਨ ਸੀ 27 ਜਨਵਰੀ 1945 ਦਾ, ਜਦੋਂ ਕਿ ਅਸੀਂ ਅਕਸਰ ਗੱਲ ਕਰਦੇ ਹਾਂ ਕਿ ਸੈਕੰਡ ਵਰਲਡ ਵਾਰ 1939 ਤੋਂ 1945 ਤੱਕ ਚੱਲਿਆ ਔਰ ਇਹ ਜਿਹੜੀ ਯਹੂਦੀਆਂ ਦੀ, ਜਿਪਸੀਆਂ ਦੀ, ਰੋਮਨ ਕੈਥੋਲਿਕਸ ਦੀ, ਕਮਿਊਨਿਸਟਾਂ ਦੀ, ਇਹਨਾਂ ਸਾਰਿਆਂ ਦੀ ਪਰਸੀਕਿਊਸ਼ਨ ਔਰ ਦੂਸਰਾ ਤਾਂ ਚੱਲ ਰਹੀ ਸੀ ਯਹੂਦੀਆਂ ਦੀ ਵਰਸਟ ਫਾਰਮ 'ਚ ਕਿਉਂਕਿ ਕੱਲਾ ਇਹੀ ਨਹੀਂ ਕਿ ਜਰਮਨ 'ਚ ਕੀਤਾ ਉਹਨਾਂ ਨੇ ਨਾਜ਼ੀ ਪਾਰਟੀ ਨੇ,
ਫਿਰ ਉਹ ਜਿੱਥੇ ਜਿੱਥੇ ਖਾਸ ਤੌਰ ਤੇ ਈਸਟਰਨ ਯੂਰਪ ਜਿਹੜਾ ਉਹਨਾਂ ਨੇ ਆਕੂਪਾਈ ਕੀਤਾ, ਉਹ ਪੋਲੈਂਡ ਹੋਏ, ਉਹ ਯੂਕਰੇਨ 'ਚ ਵੜ ਗਏ ਜਾ ਕੇ, ਔਰ ਨਾਲ ਦੀ ਨਾਲ ਇਹ ਜਿਹੜਾ ਅੱਜ ਸਰਬੀਆ ਔਰ ਦੂਸਰਾ ਏਰੀਆ, ਇਹਦੇ 'ਚ ਤਾਂ ਲੋਕਲ ਜਿਹੜੇ ਆਲਰੇਡੀ ਜਿਨ੍ਹਾਂ ਦੇ ਵਿੱਚ ਯਹੂਦੀਆਂ ਦੇ ਖਿਲਾਫ ਨਫ਼ਰਤ ਸਦੀਆਂ ਤੋਂ ਸੀ, ਯੂਰਪ ਦੇ ਵਿੱਚ ਤਾਂ ਸਦੀਆਂ ਤੋਂ ਰਹੀ ਹੈ ਨਫ਼ਰਤ। ਉਹ ਤੁਸੀਂ ਜੇ ਦੇਖਣੀ ਹੋਏ ਤਾਂ ਉਹ ਦੇਖ ਸਕਦੇ ਹੋ, ਜਿਹਨੂੰ ਉਹ ਮਰਚੈਂਟ ਆਫ ਵੀਨਸ ਜਿਹੜਾ ਉਹਨਾਂ ਦਾ ਸ਼ੈਕਸਪੀਅਰ ਦਾ ਹੈ, ਕਿ ਜਿਹਦੇ 'ਚ ਉਹ ਕਿਵੇਂ ਉਹ ਉਹਨਾਂ ਦੀ ਗਰੀਡ ਸ਼ੋਅ ਕਰਦਾ ਹੈ, ਔਰ ਪੂਰਾ ਇਹਨਾਂ ਦੀ ਇੱਕ ਨਸਲ ਦੇ ਨਾਲ ਨਫ਼ਰਤ ਦੀ ਲਾਈਨ ਹੈ। ਉਹਦੇ ਡਿਫਰੈਂਟ ਰੀਜ਼ਨ ਸੀ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬੇਸ਼ੱਕ 2-2.5 ਹਜ਼ਾਰ ਸਾਲ ਪਹਿਲਾਂ ਉਹ ਆਪਣੀ ਫਾਦਰਲੈਂਡ 'ਚੋਂ ਨਿਕਲੇ, ਜੈਰੂਸਲਮ ਔਰ ਉਸ ਦੀ ਸਾਰੀ ਸਰਾਊਂਡਿੰਗ 'ਚੋਂ, ਪਰ ਉਹਨਾਂ ਨੂੰ ਕੋਈ ਕਿਤੇ ਵੈਲਕਮ ਲਾਈਨ ਨਹੀਂ ਸੀਗੀ ਬੇਸ਼ੱਕ, ਕਿਉਂਕਿ ਉਹਨਾਂ ਨੂੰ ਐਜ਼ ਏ ਜਿਹਨੂੰ ਤੁਸੀਂ ਕਹੋ ਕਿ ਵੀ ਲੀਚ ਕਿਹਾ ਜਾਂਦਾ ਹੈ, ਕਿ ਵੀ ਇਹ ਬਲੱਡ ਸਕਰਸ ਔਰ ਇਸ ਕਿਸਮ ਦੇ ਖਿਤਾਬਾਂ ਦੇ ਨਾਲ ਨਵਾਜਿਆ ਜਾਂਦਾ ਸੀ, ਔਰ ਇਵੇਂ ਹੀ ਇਹਨਾਂ ਨੂੰ ਦੇਖਿਆ ਜਾਂਦਾ ਸੀ, ਕਿਉਂਕਿ ਇਹ ਸ਼ਾਹੂਕਾਰਾ ਕਰਦੇ ਸੀ। ਜਿਵੇਂ ਸਾਡੇ ਖਿੱਤੇ 'ਚ ਵੀ ਜਿਹੜਾ ਸ਼ਾਹੂਕਾਰ ਹੈ ਉਹਦੇ ਲਈ ਲਫ਼ਜ਼ ਕਿਰਾੜ ਹੀ ਸੀ, ਔਰ ਜਿਵੇਂ ਉਹਨਾਂ ਦੇ ਨਾਲ ਇੱਕ ਆਪਣੀ ਕਿਸਮ ਦੀ ਨਫ਼ਰਤ ਹੁੰਦੀ ਹੈ, ਕਿਉਂਕਿ ਉਹ ਉਹਨਾਂ ਦੀ ਐਕਸਪਲੋਇਟੇਸ਼ਨ ਤੋਂ ਹੁੰਦੀ ਹੈ। ਪਰ ਹੋਰ ਵੀ ਰੀਜ਼ਨ, ਕਿਉਂਕਿ ਯੂਰਪ ਕ੍ਰਿਸਚੀਅਨਿਟੀ 'ਚ ਆਇਆ, ਔਰ ਉਹਨਾਂ ਨੂੰ ਹਮੇਸ਼ਾ ਇਹ ਸੀ ਕਿ ਵੀ ਜੀਸਸ ਨੂੰ ਜਿਹੜਾ ਫਾਈਨਲ ਸਲੀਬ 'ਤੇ ਚੜ੍ਹਾਇਆ, ਉਹ ਜ਼ਾਹਰ ਹੈ ਕਿ ਜਿਹੜੀ ਜੂਇਸ਼ ਕੌਂਸਲ ਸੀ ਉਹਨੇ ਹੀ ਫਾਈਨਲ ਫੈਸਲਾ ਦਿੱਤਾ ਸੀ। ਔਰ ਇਹੀ ਕਾਰਨ ਹੈ ਕਿ ਗੁੱਡ ਫਰਾਈਡੇ ਵਾਲੇ ਦਿਨ ਇਹਨਾਂ ਦੇ ਉੱਤੇ ਬਹੁਤ ਹਮਲੇ ਹੁੰਦੇ ਸੀ, ਕਈ ਆਪਣੀ ਆਈਡੈਂਟੀਟੀ ਲੁਕੋ ਕੇ ਰਹਿੰਦੇ ਸੀ। ਔਰ ਸੋ ਇਹ ਵੀ ਇੱਕ ਹਿਟਲਰ ਔਰ ਨਾਜ਼ੀਆਂ ਦੀ ਫੌਜ ਤਾਂ ਆਈ ਉਹਨਾਂ ਨੇ ਜੋ ਆਪਣੇ ਮੁਲਕ 'ਚ ਵੀ ਕੀਤਾ, ਯਹੂਦੀਆਂ ਨਾਲ ਬਾਹਰ ਵੀ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਨਾਜ਼ੀਆਂ ਨੇ ਕੈਸ਼ ਔਨ ਕੀਤਾ ਉਸ ਨਫ਼ਰਤ ਨੂੰ ਜਿਹੜੀ ਸਦੀਆਂ ਤੋਂ ਯਹੂਦੀਆਂ ਦੇ ਖਿਲਾਫ ਯੂਰਪ ਦੇ ਵਿੱਚ ਪਸਰੀ ਹੋਈ ਸੀ। ਲੇਕਿਨ ਇਸ ਤੋਂ ਵੀ ਜਿਹੜਾ ਬਹੁਤ ਜਿਹਨੂੰ ਤੁਸੀਂ ਦਰਦਨਾਕ ਔਰ ਪੇਨਫੁਲ ਸੀ, ਕਿਉਂਕਿ ਉਦੋਂ ਅੱਜ ਵਾਂਗ ਜਿਹੜਾ ਕੋਈ ਮੀਡੀਆ ਨਹੀਂ ਸੀ ਕਿ ਹਰ ਖਬਰ ਰੱਖੀ ਹੋਏ, ਕੁਝ ਚੀਜ਼ਾਂ ਸੀਕ੍ਰੇਟ ਪ੍ਰਿਜ਼ਨ ਸੀ, ਕੰਸਨਟ੍ਰੇਸ਼ਨ ਕੈਂਪਾਂ ਦਾ ਜ਼ਿਕਰ ਸੀ ਜਾਂ ਦੂਜਾ ਸੀ। ਪਰ ਜਿਉਂ-ਜਿਉਂ ਜਿੱਥੇ ਰਸ਼ੀਅਨ ਫੌਜ ਪਹੁੰਚੀ ਜਾਂ ਅਮਰੀਕਨ ਫੌਜ ਪਹੁੰਚੀ, ਪੋਲੈਂਡ ਔਰ ਦੂਸਰੇ 'ਚ, ਜਦੋਂ ਉਹਨਾਂ ਕੈਂਪਾਂ ਨੂੰ ਦੇਖਿਆ ਗਿਆ ਤਾਂ ਉਹ ਕਈ ਤਾਂ ਬਿਲਕੁਲ ਹੱਡੀਆਂ ਦੇ ਮੁੱਠ ਬਣੇ ਹੋਏ ਸੀ, ਉਹਨਾਂ ਸਕੈਲਟਨ ਸੀ ਜਿਨ੍ਹਾਂ ਨੂੰ ਉਹਨਾਂ ਨੇ ਰਿਲੀਜ਼ ਕਰਵਾਇਆ ਕੈਦ 'ਚੋਂ। ਫਿਰ ਅੱਜ ਵੀ ਜੇ ਤੁਸੀਂ ਹੋਲੋਕਾਸਟ ਮਿਊਜ਼ੀਅਮ ਵਾਸ਼ਿੰਗਟਨ DC ਜਾਓ, ਅਤੇ ਅੱਜ ਵੀ ਜਦੋਂ ਮੈਂ ਜਿੰਨੀ ਵਾਰ ਗਿਆ ਕਦੇ ਕਿਸੇ ਦੇ ਨਾਲ ਵੀ, ਅਤੇ ਜਿਹੜਾ ਸਭ ਤੋਂ ਹਾਲਾਂ ਉੱਥੇ ਬਹੁਤ ਕਹਾਣੀਆਂ ਨੇ, ਬੜਾ ਲੇਟੈਸਟ ਟੈਕਨੋਲੋਜੀ ਦਾ ਇਸਤੇਮਾਲ ਕਰਕੇ ਜ਼ੁਲਮ ਬਿਆਨੇ ਹੋਏ ਨੇ। ਪਰ ਮੈਨੂੰ ਜਿਹੜੀ ਗੱਲ ਨੇ ਸਭ ਤੋਂ ਜ਼ਿਆਦਾ ਟੱਚ ਕੀਤਾ ਜਾਂ ਕਰਦੇ ਹੋ, ਇੱਕ ਥਾਂ 'ਤੇ ਉਹਨਾਂ ਨੇ ਕੁਛ ਨਹੀਂ ਕੀਤਾ ਹੋਇਆ, ਸੈਂਕੜਿਆਂ ਦੀ ਗਿਣਤੀ ਦੇ ਵਿੱਚ ਜੁੱਤੀਆਂ ਰੱਖੀਆਂ ਹੋਈਆਂ, ਕਿ ਜਦੋਂ ਉਹਨਾਂ ਨੂੰ ਗੈਸ ਚੈਂਬਰਾਂ ਦੇ ਵਿੱਚ ਜਿਹੜਾ ਉਹ ਭੁੰਨਿਆ ਗਿਆ ਔਰ ਮਾਰਿਆ ਗਿਆ, ਅਤੇ ਉਹ ਜਿਹੜੀਆਂ ਉਹਨਾਂ ਨੇ ਜ਼ਾਹਰ ਹੈ ਜੁੱਤੀਆਂ ਲਾ ਕੇ, ਉਹੀ ਕੋਈ ਛੋਟੇ ਸਾਈਜ਼ ਦੀਆਂ ਨੇ, ਬੱਚੇ ਨੇ, ਔਰਤਾਂ ਨੇ, ਦੂਜੇ, ਉਹ ਅੱਜ ਵੀ ਜਦੋਂ ਮੈਂ ਇਹ ਦੇਖਦਾ ਤਾਂ ਮੈਨੂੰ ਇਹ ਹੁੰਦਾ ਕਿ ਵੀ ਇਹ ਕਹਾਣੀ ਕਾਸ਼ ਦਰਬਾਰ ਸਾਹਿਬ ਦੇ ਹਮਲੇ ਵੇਲੇ ਜੂਨ 84 ਜਿਹੜੇ ਹਜ਼ਾਰਾਂ ਪੈਰਾਂ ਦੇ ਜੋੜੇ ਜੁੱਤੀਆਂ ਬਾਹਰ, ਕਿਉਂਕਿ ਜੋੜਾ ਘਰ ਸਾਡੇ ਤਾਂ ਜਮ੍ਹਾਂ ਕਰਾਏ ਜਾਂਦੇ ਨੇ, ਉਹ ਕਿੱਥੇ ਗਈਆਂ, ਕੀ ਹੈ, ਜੇ ਕਿਤੇ ਉਹਨਾਂ ਨੂੰ ਟਰੇਸ ਕੀਤਾ ਜਾ ਸਕਦਾ ਜਾਂ ਸੰਭਾਲਿਆ ਜਾ ਸਕਦਾ, ਤੇ ਉਹ ਆਪਣੇ ਆਪ ਦੇ ਵਿੱਚ ਹੀ ਜਿਹੜਾ ਉਹ ਸਬੂਤ ਵੀ ਹੁੰਦਾ ਕਿ ਕਿੰਨੇ ਹਜ਼ਾਰ ਜਿਹੜੇ ਸਿੱਖ ਨੇ ਇਨੋਸੈਂਟ, ਜਿਹੜੇ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਨ 'ਤੇ ਉੱਥੇ ਆਏ ਸੀ, ਉਹਨਾਂ ਦੇ ਨਾਲ ਕੀ ਵਾਪਰੇ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬਈ ਇਹ ਦਿਨ ਹੈ ਅੱਜ ਦਾ, ਜਦੋਂ ਕਿ 1945 'ਚ ਸੋਵੀਅਤ ਫੌਜਾਂ ਨੇ ਲਿਬਰੇਸ਼ਨ ਕਰਵਾਈ ਆਸਟਵਿਚ ਕੰਸਨਟ੍ਰੇਸ਼ਨ ਕੈਂਪ ਦੀ, ਔਰ ਜਦੋਂ ਯੂਨਾਈਟਿਡ ਨੇਸ਼ਨਸ ਨੇ ਇਹਨੂੰ ਐਜ਼ ਏ ਹੋਲੋਕਾਸਟ ਡੇ ਜਾਂ ਇਸ ਦਾ ਨਾਂ ਉਹਨਾਂ ਨੇ ਰੱਖਿਆ ਕਿ ਵੀ ਲਿਬਰੇਸ਼ਨ ਆਫ ਆਸਟਵਿਚ ਕੰਸਨਟ੍ਰੇਸ਼ਨ ਕੈਂਪ, ਅਤੇ ਅੱਜ ਉਹਦੀ 77th ਐਨੀਵਰਸਰੀ ਹੈ ਇਸ ਦੇ ਉੱਤੇ, ਕਿਉਂਕਿ COVID-19 ਵੇਰੀਐਂਟ ਦੀ ਦੂਸਰੀ ਲਹਿਰ ਚੱਲ ਰਹੀ ਹੈ, ਅਤੇ ਇਸ ਦੇ ਉੱਤੇ ਕੋਈ ਬਾਹਰ ਤਾਂ ਬਹੁਤੇ ਫੰਕਸ਼ਨ ਨਹੀਂ ਹੋਏ, ਲੇਕਿਨ ਵਰਚੁਅਲ ਜਿਹੜੇ ਵੀ ਹੋਏ UN ਦੇ ਨੁਮਾਇੰਦਿਆਂ ਨੇ ਐਡਰੈਸ ਵੀ ਕੀਤਾ, ਔਰ ਇਸ ਗੱਲ ਦੇ ਉੱਤੇ ਚਿੰਤਾ ਦਾ ਵੀ ਇਜ਼ਹਾਰ ਕੀਤਾ ਗਿਆ ਕਿ ਇਹ ਜਿਹੜੀ ਯਹੂਦੀਆਂ ਦੀ ਪਰਸੀਕਿਊਸ਼ਨ ਹੋਈ, ਉਹਨਾਂ ਦਾ ਜੈਨੋਸਾਈਡ ਹੋਇਆ, ਉਹਦੇ 'ਚ ਵੱਡਾ ਕਾਰਨ ਐਂਟੀ ਸੈਮਿਟਿਜ਼ਮ ਜਾਂ ਨਫ਼ਰਤ ਸੀ। ਔਰ ਇਹ ਹੈ ਕਿ ਵੀ ਅੱਜ ਵੀ ਉਹੀ ਮਾਹੌਲ ਬਣਿਆ ਹੋਇਆ, ਔਰ ਇਹ ਜਿਹੜੀ ਅੱਜ ਵੀ ਜਿਹੜੀ ਸਮਾਲ ਇੱਕ ਸੈਰੇਮਨੀ ਹੋਈ ਆਸਟਵਿਚ ਡੈਥ ਕੈਂਪ 'ਚ, ਜਿੱਥੇ ਕਿ, ਔਰ ਇਹ ਉਹ ਕੈਂਪ ਹੈ ਜਿੱਥੇ ਕਿ ਦੂਸਰੇ ਵਰਲਡ ਵਾਰ ਦੇ ਦੌਰਾਨ
1.1 ਮਿਲੀਅਨ ਲੋਕ ਜਿਹੜੇ ਨੇ ਪੋਲੈਂਡ ਦੇ ਵਿੱਚ ਮਾਰੇ। 11 ਲੱਖ ਯਹੂਦੀ ਪੋਲੈਂਡ ਦੇ ਵਿੱਚ ਮਾਰੇ ਗਏ, ਜਿੱਥੋਂ ਇਹ ਫਿਰ ਸੋਵੀਅਤ ਟਰੂਪਸ ਨੇ ਜਿਹੜੇ ਕੈਦ ਸੀ ਉਹਨਾਂ ਨੇ ਲਿਬਰੇਟ ਕਰਵਾਇਆ, ਔਰ ਉੱਥੇ ਮੈਮੋਰੀਅਲ ਸਾਈਟ ਹੈ, ਪਰ ਇਹਨੂੰ ਪੈਂਡੇਮਿਕ ਦੇ ਚਲਦਿਆਂ ਬੰਦ ਕੀਤਾ ਹੋਇਆ। ਔਰ ਕੁੱਲ ਮਿਲਾ ਕੇ 6 ਮਿਲੀਅਨ ਯੂਰਪੀਅਨ ਜੂ ਮਾਰੇ ਗਏ, ਔਰ ਦੂਸਰੇ ਵੀ ਮਿਲੀਅਨਸ, ਕਿਉਂਕਿ ਬਹੁਤ ਵਾਰੀ ਜਿਪਸੀਜ਼ ਜਾਂ ਦੂਸਰਿਆਂ ਦਾ ਜ਼ਿਕਰ ਹੀ ਨਹੀਂ ਹੁੰਦਾ, ਮਿਲੀਅਨਸ ਲੱਖਾਂ ਦੀ ਗਿਣਤੀ 'ਚ। ਔਰ ਜਿਪਸੀ ਜਿਹੜੇ ਨੇ ਉਹ ਭਾਰਤੀ ਓਰੀਜਨ ਦੇ ਕਬੀਲੇ ਸੀ, ਜਿਹੜੇ ਵਿਚਾਰੇ ਉਹ ਖਾਨਾ ਬਦੋਸ਼ ਘੁੰਮਦੇ ਸੀ, ਉਹਨਾਂ ਨੂੰ ਵੀ ਫੜ ਕੇ ਉਹਨੇ ਨਾਜ਼ੀਆਂ ਨੇ ਐਗਜ਼ੀਕਿਊਟ ਕੀਤਾ। ਔਰ ਇਹ ਜਿਹੜੇ 6 ਮਿਲੀਅਨ ਤੋਂ ਜ਼ਿਆਦਾ ਮਾਰੇ ਗਏ, ਉਹਨਾਂ 'ਚ ਲਗਭਗ 1.5 ਮਿਲੀਅਨ ਬੱਚੇ ਸੀ, 15 ਲੱਖ ਦੇ ਕਰੀਬ ਜਿਹੜੇ ਬੱਚੇ ਸੀ। ਔਰ ਇਸ ਸਾਰੇ ਦੇ ਚਲਦਿਆਂ ਹਰ ਇੱਕ ਨੇ ਕਿਹਾ ਕਿ ਵੀ ਇਹ ਸਾਡਾ ਫਰਜ਼ ਹੈ ਕਿ ਅਸੀਂ ਇਹਨਾਂ ਨੂੰ ਭੁੱਲਣ ਨਾ ਦਈਏ, ਐਂਟਾਈ ਸੈਮਿਟਿਜ਼ਮ ਦੁਬਾਰਾ ਨਹੀਂ ਆਉਣਾ ਚਾਹੀਦਾ, ਇਹ ਫੇਰ ਵੱਧ ਰਿਹਾ ਜਾਂ ਦੂਜਾ। ਪਰ ਮੈਂ ਜਦੋਂ ਇਸ ਸਟੋਰੀ ਨੂੰ ਵੀ ਦੇਖ ਰਿਹਾ ਸੀ, ਔਰ ਅਸੀਂ ਜਿਹੜਾ ਇਸ ਦੇ ਉੱਤੇ ਸਿਰ ਝੁਕਾਉਂਦੇ ਹਾਂ, ਹਾਲਾਂ ਬੀਤੇ ਵੀਕਐਂਡ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਇੱਕ ਡਿਸਕਸ਼ਨ ਹੋਲੋਕਾਸਟ ਦੇ ਉੱਤੇ ਹੋਈ। ਹਾਲਾਂ ਮੈਨੂੰ ਵੀ ਉਹਨਾਂ ਨੇ ਐਜ਼ ਏ ਸਪੀਕਰ ਇਨਵਾਈਟ ਕੀਤਾ ਸੀ। ਬਹੁਤ ਸਾਰੇ ਹੋਰ ਪ੍ਰੋਮੀਨੈਂਟ ਬ੍ਰਿਟਿਸ਼ਰ ਜਿਹੜੇ ਆਫਿਸ ਬੀਅਰਰ ਨੇ ਜਾਂ ਮੈਂਬਰ ਪਾਰਲੀਮੈਂਟ ਨੇ, ਉਹਨਾਂ ਨੇ ਵੀ ਹੋਣਾ ਸੀ, ਪਰ ਮੇਰਾ ਰੁਝੇਵਾਂ ਹੋਣ ਕਰਕੇ ਮੈਂ ਨਹੀਂ ਆਇਆ। ਪਰ ਅਸੀਂ ਜਿਹੜਾ ਉਹਨਾਂ ਨੂੰ ਯਾਦ ਕਰਦੇ ਹਾਂ। ਹੁਣ ਗੱਲ ਜਿਹੜੀ ਦੇ ਉੱਤੇ ਮੈਂ ਫੋਕਸ ਕਰਨਾ ਚਾਹੁੰਦਾ ਹਾਂ ਕਿ ਵੀ ਇਹ ਜਦੋਂ 6 ਮਿਲੀਅਨ ਯਹੂਦੀ, ਜਿਪਸੀ, ਦੂਸਰਾ ਇਹ ਸਾਰੇ ਜ਼ੁਲਮ ਸਾਹਮਣੇ ਆਏ, ਤੇ ਇੱਕ ਨਾਅਰਾ ਜਿਹੜਾ ਫਜ਼ਾ ਦੇ ਵਿੱਚ ਗੂੰਜਿਆ, ਜਿਹੜਾ ਯੂਰਪ ਜਿਸ ਦੇ ਅੰਦਰ ਇਹ ਗਿਲਟ ਆਈ ਕਿ ਭਾਈ ਅਸੀਂ ਇਕੱਲੇ ਸਾਇਲੈਂਟ ਹੀ ਨਹੀਂ ਰਹੇ, ਹੁਣ ਤਾਂ ਚਲੋ ਬਹੁਤ ਸਾਰਾ ਕਵਰ ਅਪ ਹੋ ਗਿਆ ਕਿ ਇਹ ਇਨ ਕਾਹੂਟ ਸੀ ਨਾਜ਼ੀਆਂ ਦੇ। ਹੁਣ ਪੋਪ ਉੱਥੇ ਬੈਠਾ ਹੈ ਵੈਟੀਕਨ ਦੇ ਵਿੱਚ, ਕੈਥੋਲਿਕਸ ਦਾ ਹੈੱਡ, ਇਟਲੀ ਦਾ ਮੁਸੋਲਿਨੀ ਹਿਟਲਰ ਦਾ ਸਾਥੀ ਹੈ। ਪੋਪ ਨੂੰ ਨਹੀਂ ਪਤਾ ਹੈ ਵੀ ਕੀ ਹੋ ਰਿਹਾ, ਪਰ ਇਨ ਕਾਹੂਟ ਸੀ, ਉਹਨਾਂ ਦੇ ਨਾਲ ਰਲੇ ਹੋਏ ਸੀ। ਇਸੇ ਤਰ੍ਹਾਂ ਯੂਰਪੀਅਨ ਦੂਸਰੀਆਂ ਪਾਵਰਸ, ਕਿਸੇ ਹੱਦ ਤੱਕ ਅਮਰੀਕਾ ਭਾਵੇਂ ਡਿਸਟੈਂਸ ਵਾਈਜ਼ ਹੈ ਉੱਥੋਂ, ਲੇਕਿਨ ਇਹਨਾਂ ਨੂੰ ਵੀ ਪਤਾ ਸੀ ਵੀ ਕੀ ਹੋ ਰਿਹਾ। ਲੇਕਿਨ ਇਹ ਜਦੋਂ ਹੋ ਹਟਿਆ ਜਾਂ ਦੂਜਾ, ਫਿਰ ਤੁਸੀਂ ਸਾਰਾ ਭਾਂਡਾ ਨਾਜ਼ੀਆਂ ਦੇ ਸਿਰ ਵੀ ਭੰਨ ਰਹੇ ਹੋ, ਤੇ ਨਾਲ ਦੀ ਨਾਲ ਇਹ ਵੀ ਕਹਿ ਰਹੇ ਹੋ ਜੀ ਨੈਵਰ ਅਗੇਨ, ਇੱਕ ਵਾਰ ਹੋ ਗਿਆ, ਹੁਣ ਅਸੀਂ ਨਹੀਂ ਹੋਣ ਦਿਆਂਗੇ। ਹੁਣ ਜੇ ਅਸੀਂ 1945 ਤੋਂ ਹੁਣ ਤੱਕ ਦੇਖੀਏ, ਫਿਰ ਬੋਸਨੀਆ ਦੇ ਵਿੱਚ ਕੀ ਹੋਇਆ, ਜਦੋਂ ਹੁਣ ਉਦੋਂ ਦਾ ਲਫ਼ਜ਼ ਇਕੱਲਾ ਹੋਲੋਕਾਸਟ ਸੀ, ਹੁਣ ਇਹਨਾਂ ਸਾਰੇ ਪੀਰੀਅਡਸ ਦੇ ਵਿੱਚ ਜਿਹੜੀਆਂ UN ਨੇ ਨਵੀਆਂ ਡੈਫੀਨੇਸ਼ਨਸ ਕੱਢੀਆਂ, ਐਥਨਿਕ ਕਲਿੰਜ਼ਿੰਗ ਬੋਸਨੀਆ ਦੇ ਹਵਾਲੇ ਨਾਲ ਸੀ। ਕਿਵੇਂ? ਕਿਉਂਕਿ ਬੋਸਨੀਆ ਹਰਜ਼ੇਗੋਵੀਨਾ, ਉਹ ਛੋਟੀ ਜਿਹੀ ਬੈਲਟ, ਉਸ ਹਿੱਸੇ 'ਚ ਮੁਸਲਮਾਨ ਮੈਜੋਰਿਟੀ, ਉਹਨਾਂ ਦੀ ਕਿਵੇਂ ਸਰਬਾਂ ਨੇ ਐਥਨਿਕ ਕਲਿੰਜ਼ਿੰਗ ਕੀਤੀ, ਕਿਵੇਂ ਲੰਬਾ ਵਕਤ ਯੂਰਪ ਜਾਂ ਦੂਜਾ ਚੁੱਪ ਰਿਹਾ। ਇਹ ਕ੍ਰੈਡਿਟ ਪ੍ਰੈਜ਼ੀਡੈਂਟ ਕਲਿੰਟਨ ਨੂੰ ਜਾਂਦਾ ਹੈ ਕਿ ਫਾਈਨਲੀ ਜਿਹੜਾ ਹੈ ਉਹ ਫੌਜ ਨੈਟੋ ਦੀ ਔਰ ਦੂਜੀ ਗਈ, ਔਰ ਅੱਜ ਉਹ ਮੁਲਕ ਵੀ ਹੈ ਬੋਸਨੀਆ ਹਰਜ਼ੇਗੋਵੀਨਾ। ਲੇਕਿਨ ਵੱਡੀ ਗਿਣਤੀ ਦੇ ਵਿੱਚ ਜਾਨੀ ਨੁਕਸਾਨ ਹੋਇਆ। ਰਵਾਂਡਾ, ਜਦੋਂ ਤੁਸੀਂ ਰਵਾਂਡਨ, ਭਾਵੇਂ ਉਹ 2 ਹੁਤਸੀ ਅਤੇ ਤੁਤਸੀ ਉਹਨਾਂ ਦੇ ਕਹਾਣੀ ਦੇ ਨਾਲ ਕਬੀਲਿਆਂ ਦੀ ਹੈ, ਪਰ ਮਿਲੀਅਨਸ ਰਵਾਂਡਾ ਦੇ ਵਿੱਚ ਮਾਰੇ ਗਏ, ਨਸਲਕੁਸ਼ੀ ਹੋ ਰਹੀ ਸੀ। ਇਹ ਚੁੱਪ ਕਰਕੇ ਬੈਠੇ ਰਹੇ ਕਿਉਂਕਿ ਇਹਨਾਂ ਦਾ ਕੋਈ ਲਾਗਾ ਦੇਗਾ ਨਹੀਂ ਸੀ, ਉੱਥੋਂ ਕੁਝ ਕੱਢਣਾ ਨਹੀਂ ਸੀ। ਹੁਣ ਇਕੱਲਾ ਇਹ ਨਹੀਂ ਹੈ, ਜਦੋਂ ਅਸੀਂ ਬਾਰ-ਬਾਰ ਰਿਪੀਟਡਲੀ ਗੱਲ ਭਾਰਤ ਵੱਲ ਲੈ ਕੇ ਜਾਂਦੇ ਹਾਂ, ਔਰ ਜਦੋਂ ਜੈਨੋਸਾਈਡ ਵਾਚ ਜਿਹਦੇ ਹੈੱਡ ਡਾਕਟਰ ਗ੍ਰੈਗਰੀ ਐਚ ਸਟੈਂਟਨ ਨੇ, ਉਹਨਾਂ ਨੇ 2 ਹਫ਼ਤੇ ਪਹਿਲਾਂ ਜਿਹੜਾ ਉਹ ਵਾਸ਼ਿੰਗਟਨ DC ਦੇ ਵਿੱਚ ਕਿਹਾ ਕਿ ਵੀ ਜਿਹੜੀਆਂ ਦੁਨੀਆ ਦੇ ਵਿੱਚ 2 ਮੁਲਕ ਜਿਨ੍ਹਾਂ ਦੇ ਵਿੱਚ ਜੈਨੋਸਾਈਡ ਹੋਣ ਜਾ ਰਿਹਾ ਜ਼ਾਹਰ ਹੈ, ਉਹ ਪਹਿਲੇ ਨੰਬਰ ਦੇ ਉੱਤੇ ਮਿਆਂਮਾਰ ਨੂੰ ਰੱਖਿਆ ਹੋਇਆ, ਰੋਹਿੰਗਿਆ ਉਹਨਾਂ ਦਾ ਤਾਂ ਚੱਲ ਹੀ ਰਿਹਾ, ਦੂਸਰਾ ਨੰਬਰ ਇੰਡੀਆ ਦਾ ਹੈ। ਹੁਣ ਇੰਡੀਆ 1,400,000,000 ਦਾ ਮੁਲਕ, ਜਿੱਥੇ ਸਿੱਖ, ਮੁਸਲਮਾਨ, ਈਸਾਈ ਇਸ ਖੌਫ 'ਚ ਨੇ ਕਿ ਭਾਈ ਪਤਾ ਨਹੀਂ ਸਾਡੀ ਕਦੋਂ ਨਸਲਕੁਸ਼ੀ ਸ਼ੁਰੂ ਹੋ ਜਾਣੀ ਹੈ। ਚੱਲ ਰਹੀ ਹੈ, ਲੋ ਲਾਈਂਗ ਚੱਲ ਰਹੀ ਹੈ, ਔਰ ਅਸੀਂ ਜਿਹੜੀਆਂ 10 ਸਟੇਜਿਸ UN ਨੇ ਰੈਕਗਨਾਈਜ਼ ਕੀਤੀਆਂ ਹੋਈਆਂ ਜੈਨੋਸਾਈਡ ਦੀਆਂ, ਅਸੀਂ ਅਕਸਰ ਮੈਂਸ਼ਨ ਕਰਦੇ ਹਾਂ, ਪਰ ਮੈਂ ਉਹਦੇ 'ਤੇ ਵੀ ਥੋੜ੍ਹਾ ਚਾਨਣਾ ਪਾਵਾਂਗਾ। ਲੇਕਿਨ ਇਸ ਗੱਲ ਨੂੰ ਦੇਖਣਾ ਬਣਦਾ ਹੈ ਕਿ ਵੀ ਦੁਨੀਆ ਜਿਹਦੇ ਸਾਹਮਣੇ ਹੋ ਰਿਹਾ ਕਿ ਅੱਜ ਹਿੰਦੂਤਵਾ, ਜਿਹੜੀਆਂ ਹਿੰਦੂਤਵੀ ਤਾਕਤਾਂ 2014 ਦੇ ਵਿੱਚ ਪਹਿਲੀ ਵਾਰ ਪਾਵਰ 'ਚ ਆਉਂਦਾ ਹੈ, ਔਰ 2022 'ਚ ਅਸੀਂ ਇਹ ਗੱਲ ਕਰ ਰਹੇ ਕਿ ਕਿਵੇਂ ਡਿਮੋਨਾਈਜ਼ ਕੀਤਾ ਹੋਇਆ, ਕਿਵੇਂ ਮਾਈਨੋਰਿਟੀਜ਼ ਦੇ ਸਿਰ 'ਤੇ ਤਲਵਾਰ ਲਟਕਾਈ ਹੋਈ ਹੈ। ਜੇ ਸਿੱਖਾਂ ਦੇ ਹਵਾਲੇ ਨਾਲ ਗੱਲ ਕਰੀਏ ਤਾਂ ਪਿਛਲੇ ਤੁਸੀਂ ਪੀਰੀਅਡ 'ਚ 2 ਵਾਰ, ਇਹਨਾਂ 1.5 ਸਾਲ ਦੇ ਪੀਰੀਅਡ 'ਚ ਦੇਖੋਗੇ ਕਿ 26 ਜਨਵਰੀ 2021 ਨੂੰ ਜਦੋਂ ਲਾਲ ਕਿਲ੍ਹੇ ਦੇ ਉੱਤੇ ਕੇਸਰੀ ਝੰਡਾ ਝੂਲਦਾ ਹੈ,
ਤੇ ਅਗਲੇ ਦਿਨਾਂ 'ਚ ਕੀ ਮਾਹੌਲ ਬਦਲ ਦਿੱਤਾ ਜਾਂਦਾ ਹੈ ਕਿ ਸਾਰੇ ਸੋਸ਼ਲ ਮੀਡੀਆ ਤੇ ਔਰ ਟ੍ਰੈਂਡ ਔਰ ਮਿਲੀਅਨਸ ਜਿਹੜੀਆਂ ਲਿਖਤਾਂ ਨੇ ਇਸ ਦੇ ਉੱਤੇ ਆ ਜਾਂਦੀਆਂ ਨੇ ਕਿ ਸਿੱਖਾਂ ਨੂੰ ਹੁਣ ਨਵੰਬਰ 84 ਭੁੱਲ ਗਿਆ, ਇਹਨਾਂ ਨੂੰ ਦੁਬਾਰਾ ਯਾਦ ਕਰਾਈਏ। ਔਰ ਇੱਕ ਅਟੈਕ ਵੀ ਹੁੰਦਾ ਹੈ, ਵੱਖਰੀ ਗੱਲ ਹੈ ਕਿ ਜਿਨ੍ਹਾਂ ਨੇ ਇਹ ਕਰਨਾ ਅਲਟੀਮੇਟਲੀ ਸਟੇਟ ਦੇ ਪੈਟਰਨੇਜ ਥੱਲੇ ਹੁੰਦਾ ਹੈ, ਉਹਨਾਂ ਨੂੰ ਇਹ ਲੱਗਾ ਕਿ ਵੀ ਇਸ ਸਟੇਜ ਤੇ ਸ਼ਾਇਦ ਇਹ ਉਹਨਾਂ ਦੇ ਹੱਕ 'ਚ ਨਾ ਜਾਏ, ਕਿਉਂਕਿ ਖਾਲਿਸਤਾਨ ਦੀ ਮੂਵਮੈਂਟ ਇੰਟਰਨੈਸ਼ਨਲੀ, ਰੈਫਰੈਂਡਮ 2020, ਇਹ ਸਾਰੇ ਨੇ ਇੱਕ ਆਪਣੇ ਕਿਸਮ ਦਾ ਮਾਹੌਲ ਸਿਰਜਿਆ ਹੋਇਆ ਸੀ। ਦੂਸਰਾ ਪਾਰਟ ਅਸੀਂ ਦੇਖਦੇ ਹਾਂ 5 ਜਨਵਰੀ ਨੂੰ। ਹੁਣ ਪੰਜਾਬ 'ਚ ਕਿਤੇ ਵੀ ਕੋਈ ਸਿਆਸੀ ਲੋਕ ਆਉਂਦੇ ਨੇ, ਲੋਕਾਂ ਨੇ ਉਹਨਾਂ ਨੂੰ ਸੁਣਨਾ ਨਹੀਂ ਸੁਣਨਾ, ਰਸਤੇ ਵੀ ਰੋਕੇ ਜਾਂਦੇ ਨੇ, ਬਾਈਕਾਟ ਵੀ ਹੁੰਦਾ ਹੈ, ਅਮਰੀਕਾ 'ਚ ਵੀ ਆਂਡੇ ਟਮਾਟਰ ਮਾਰੇ ਜਾਂਦੇ ਨੇ। ਪਰ 20-25 ਮਿੰਟ ਦੀ ਇੱਕ ਰੋਕ ਤੋਂ ਬਾਅਦ ਜੋ ਮੁੜ ਕੇ ਕਹਿੰਦਾ ਕਿ ਜੀ ਮੈਂ तो वहाँ से जिंदा आ गया, शुक्र करो जी, पंजाब के चन्नी का शुक्रिया अदा करो। ਹੁਣ ਉਸ ਪੀਰੀਅਡ ਤੁਸੀਂ ਅਗਲੇ 2-3 ਦਿਨ ਦੇਖੋ ਕੀ ਮਾਹੌਲ ਸਾਰੇ ਮੇਨ ਸਟ੍ਰੀਮ ਮੀਡੀਆ ਤੋਂ ਲੈ ਕੇ ਲੋਅਰ ਲੈਵਲ ਤੇ ਹੁੰਦਾ ਹੈ ਕਿ ਸਿੱਖਾਂ ਨੂੰ ਹੁਣ ਨਵੰਬਰ 84 ਤੋਂ ਬਦਤਰ, ਇਹ ਤਾਂ ਮੋਦੀ ਨੂੰ ਕੁਝ ਹੋ ਜਾਂਦਾ ਤੇ ਇਹ ਤਾਂ ਇੰਦਰਾ ਦੇ ਮਰਨ ਤੋਂ ਬਾਅਦ ਜੋ ਹੋਇਆ ਉਹਦੇ ਸਾਹਮਣੇ ਕੁਝ ਵੀ ਨਹੀਂ ਸੀ। ਮਤਲਬ ਇਹ ਹੈ ਕਿ ਵੀ ਇਹ ਤਲਵਾਰ ਤੁਹਾਡੇ ਸਿਰ ਤੇ ਲਟਕਾਈ ਹੋਈ ਹੈ। ਮੁਸਲਮਾਨਾਂ ਦੇ ਹਵਾਲੇ ਨਾਲ ਤਾਂ ਅਸੀਂ ਲੇਟੈਸਟ ਦੇਖਦੇ ਹਾਂ ਵੀ ਹਰਿਦੁਆਰ ਦੇ ਵਿੱਚ ਉਹਨਾਂ ਦੇ ਉਹ ਸੋ ਕਾਲਡ ਸਾਧੂ ਉਹ ਇਕੱਠੇ ਹੋ ਕੇ ਉਹ ਕਾਲ ਦੇ ਰਹੇ ਨੇ ਕਿ ਜੀ ਜੋ ਹਸ਼ਰ ਰੋਹਿੰਗਿਆਂ ਦਾ ਮਿਆਂਮਾਰ ਨੇ ਕੀਤਾ, ਫੌਜ ਨੇ, ਇੱਥੇ ਵੀ ਹਥਿਆਰ ਚੁੱਕੋ ਔਰ ਮੁਸਲਮਾਨਾਂ ਦਾ ਇਹ ਹਾਲ ਕਰੋ। ਹੁਣ ਇਸ ਸਭ ਦੇ ਚਲਦਿਆਂ ਜੇ ਅਮਰੀਕਾ ਜਾਂ ਯੂਰਪੀਅਨ ਕੰਟਰੀਜ਼ ਭਾਰਤ ਨੂੰ ਅਕਾਊਂਟੇਬਲ ਆਨਸਰੇਬਲ ਨਹੀਂ ਬਣਾਉਂਦੇ, ਉਹਨਾਂ ਦੇ ਉੱਤੇ ਸੈਂਕਸ਼ਨਸ ਲਾਈਨ ਦੀ ਗੱਲ ਨਹੀਂ ਕਰਦੇ, ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਜਿਹੜਾ ਬਾਈਪਾਰਟੀਸਨ ਕਮਿਸ਼ਨ ਹੈ, ਉਹ 2 ਵਾਰ ਰਿਕਮੈਂਡ ਕਰ ਚੁੱਕਾ ਹੈ, ਇਸ ਵਰੇ 'ਚ ਵੀ, ਇਸ ਤੋਂ ਪਿਛਲੇ ਵਰੇ 'ਚ ਵੀ, ਕਿ ਇੰਡੀਆ ਨੂੰ ਕੰਟਰੀ ਆਫ ਕੰਸਰਨ ਐਲਾਨਿਆ ਜਾਏ। ਤੇ ਇਹ ਨੈਵਰ ਅਗੇਨ ਵਾਲਾ ਕਿੱਥੇ ਗਿਆ ਜੀ? ਹੁਣ ਜ਼ਾਹਰ ਹੈ ਕਿ ਵੀ ਜੋ ਕਰ ਰਹੇ ਨੇ ਅਲਟੀਮੇਟਲੀ, ਜਦੋਂ ਤੁਸੀਂ ਸਾਇਲੈਂਟ ਰਹਿੰਦੇ ਹੋ ਜਾਂ ਤੁਸੀਂ ਪ੍ਰੇਜ਼ ਐਪਰੀਸ਼ੀਏਟ ਕਰਦੇ ਹੋ ਜੀ, ਭਾਰਤ ਸਾਡਾ ਆੜੀ, ਸਾਡਾ ਸਾਥੀ, ਔਰ ਇਹਦਾ ਮਤਲਬ ਹੈ ਕਿ ਤੁਸੀਂ ਐਂਡੋਰਸ ਕਰ ਰਹੇ ਹੋ ਜੋ ਵੀ ਉਹ ਕਰ ਰਿਹਾ। ਹਾਲਾਂ ਇੱਕ ਕ੍ਰੈਡਿਟ ਮੈਂ ਜ਼ਰੂਰ ਦੇਣਾ ਚਾਹਾਂਗਾ ਕਿ ਟੌਮ ਲੈਂਟੋਸ ਕਮਿਸ਼ਨ ਜਿਹੜਾ US ਕਾਂਗਰਸ 'ਚ ਬਣਿਆ ਹੋਇਆ, ਔਰ ਕਾਂਗਰਸ ਦੇ ਵਿੱਚ ਇੱਕ ਇਸ ਦੇ ਉੱਤੇ ਪਿਛਲੇ ਦਿਨਾਂ 'ਚ ਇੱਕ ਬਰੀਫਿੰਗ ਹੁੰਦੀ ਹੈ ਜਿਹਦੇ 'ਚ 1 ਸੈਨੇਟਰ ਔਰ 3 ਕਾਂਗਰਸਮੈਨ ਪਾਰਟਿਸਿਪੇਟ ਕਰਦੇ ਨੇ। ਔਰ ਇਹ ਜਿਹੜੀ ਬਰੀਫਿੰਗ ਹੈ ਇਸ ਨੂੰ ਜਿਨ੍ਹਾਂ ਨੇ ਆਰਗੇਨਾਈਜ਼ ਕੀਤਾ ਹਿੰਦੂਜ਼ ਫॉर ਹਿਊਮਨ ਰਾਈਟਸ। ਹੁਣ ਇੱਕ ਪਾਸੇ ਉਹ ਹਿੰਦੂਤਵਾ ਵਾਲੇ ਨੇ ਜਿਹੜੇ ਉੱਥੋਂ ਸਭ ਦਾ ਸਫਾਇਆ ਕਰਨਾ ਚਾਹੁੰਦੇ ਨੇ, ਪਰ ਅਸੀਂ ਐਪਰੀਸ਼ੀਏਟ ਕਰਦੇ ਹਾਂ ਕਿ ਅਮਰੀਕਾ ਦੇ ਵਿੱਚ ਘੱਟੋ ਘੱਟ ਕੋਈ ਐਸਾ ਹਿੰਦੂਆਂ ਦਾ ਗਰੁੱਪ ਹੈ ਜਿਹੜਾ ਇਹ ਦੇਖ ਰਿਹਾ ਵੀ ਕੀ ਹੋ ਰਿਹਾ। ਇੰਡੀਅਨ ਅਮਰੀਕਨ ਮੁਸਲਿਮ ਕੌਂਸਲ ਐਂਡ 15 ਅਦਰ ਆਰਗੇਨਾਈਜੇਸ਼ਨਸ, 15 ਹੋਰ ਆਰਗੇਨਾਈਜੇਸ਼ਨਸ ਨੇ ਇਹਨਾਂ ਦੇ ਨਾਲ ਮਿਲ ਕੇ ਕਾਂਗਰੈਸ਼ਨਲ ਬਰੀਫਿੰਗ ਕੀਤੀ। ਔਰ ਇਹ ਸੀ ਕਿ ਪ੍ਰੋਟੈਕਟਿੰਗ ਇੰਡੀਆਜ਼ ਪਲੂਰਲਿਸਟਿਕ ਕਨਸਟੀਟਿਊਸ਼ਨ, ਇਹ ਇਹਦਾ ਸਬਜੈਕਟ ਸੀ। ਔਰ ਇਸ ਦੇ ਵਿੱਚ ਇੰਡੀਆ ਤੋਂ ਜਿਹੜੇ ਫਾਰਮਰ ਵਾਈਸ ਪ੍ਰੈਜ਼ੀਡੈਂਟ ਇੰਡੀਆ ਦੇ ਰਹੇ ਨੇ ਹਾਮਿਦ ਅੰਸਾਰੀ, ਉਹਨਾਂ ਨੇ ਜੁਆਇਨ ਕੀਤਾ ਵਰਚੁਅਲ ਕਾਨਫਰੰਸ ਦੇ ਵਿੱਚ। ਔਰ ਸੀਨੀਅਰ ਸੈਨੇਟਰ ਮੈਸਾਚੂਸਟਸ ਦੇ ਐਡ ਮਾਕਰੀ, ਉਹਨਾਂ ਨੇ ਇਹ ਕਿਹਾ ਕਿ ਵੀ ਵਰਲਡ ਦੀ ਇਹ ਲਾਰਜੈਸਟ ਡੈਮੋਕ੍ਰੇਸੀ ਇੰਡੀਆ had for long been committed to universal human rights and the rule of the law, but there are concerns now ਕਿ ਜੀ ਇਹਨੂੰ ਤਾਂ ਅਸੀਂ ਜਮਹੂਰੀਅਤ ਕਹਿੰਦੇ ਰਹੇ ਹਾਂ ਵੱਡੀ ਔਰ ਦੂਜੀ, ਪਰ ਹੁਣ ਸਾਡਾ ਇਹਨੂੰ ਲੈ ਕੇ ਚਿੰਤਾਵਾਂ ਨੇ। The commitments includes the protection of religious freedom and refraining from actions that limit the rights of the minorities। ਕਿ ਜੋ ਇਹ ਕਰ ਰਹੇ ਨੇ ਇਹ ਘੱਟ ਗਿਣਤੀਆਂ ਦੇ ਹੱਕਾਂ ਦੇ ਉੱਤੇ ਅੰਕੁਸ਼ ਲਾ ਰਹੇ ਨੇ, ਛਾਪਾ ਮਾਰ ਰਹੇ ਨੇ, ਔਰ ਰਿਲੀਜੀਅਸ ਫਰੀडम ਜਿਹੜੀਆਂ ਨੇ ਉਹ ਚੈਕਰਡ ਹੋ ਰਹੀਆਂ। ਦੈਟ ਇਜ਼ ਵਾਈ ਆਈ ਰਿਮੇਨ ਕੰਸਰਨਡ ਅਬਾਊਟ ਮੋਦੀ ਗਵਰਨਮੈਂਟਸ ਐਫਰਟਸ ਟੂ ਪੀਲ ਬੈਕ ਦ ਰਾਈਟਸ ਆਫ ਰਿਲੀਜੀਅਸ ਮਾਈਨੋਰਿਟੀਜ਼ ਇਨ ਇੰਡੀਆ। ਹੁਣ ਇਹਦੇ ਜਦੋਂ ਰਿਲੀਜੀਅਸ ਮਾਈਨੋਰਿਟੀਜ਼ ਦੀ ਗੱਲ ਹੁੰਦੀ ਹੈ ਤਾਂ ਮੁਸਲਮਾਨਾਂ, ਸਿੱਖਾਂ, ਈਸਾਈਆਂ ਸਭ ਦੀ ਗੱਲ ਹੁੰਦੀ ਹੈ, ਔਰ ਉਹਦੇ 'ਚ ਉਹਨਾਂ ਨੇ CAA ਔਰ ਦੂਸਰੇ ਕਾਨੂੰਨਾਂ ਦੀ ਗੱਲ ਵੀ ਕੀਤੀ। ਔਰ ਇਸ ਦੇ ਨਾਲ ਜਿਹੜੀ ਟੌਮ ਲੈਂਟੋਸ ਕਮਿਸ਼ਨ ਦੇ ਨਾਲ ਬਾਈਪਾਰਟੀਸਨ ਕਮਿਸ਼ਨ ਹੈ, US ਕਾਂਗਰਸਮੈਨ ਮੈਸਾਚੂਸਟਸ ਤੋਂ ਨੇ ਜਿਮ ਮੈਕਗਵਰਨ, ਉਹ ਕੋ-ਚੇਅਰ ਨੇ ਟੌਮ ਲੈਂਟੋਸ ਹਿਊਮਨ ਰਾਈਟ ਕਮਿਸ਼ਨ ਦੇ। ਉਹਨਾਂ ਨੇ ਇਸ ਦੇ ਉੱਤੇ ਕਿਹਾ ਕਿ US ਇੰਡੀਆ ਰਿਲੇਸ਼ਨਸ਼ਿਪ ਐਂਡ ਦਾ ਨੀਡ ਟੂ ਸਪੀਕ ਅਪ ਫॉर ਹਿਊਮਨ ਰਾਈਟਸ। ਔਰ ਉਹਨਾਂ ਨੇ ਬਹੁਤ ਸਾਰੀਆਂ ਡੀਟੇਲਸ ਦਿੱਤੀਆਂ ਕਿ ਇਹ ਸਾਰਾ ਉੱਥੇ ਕੀ ਹੋ ਰਿਹਾ।
ਔਰ ਉਹਦੇ 'ਚ ਉਹਨਾਂ ਨੇ ਕਿਹਾ ਵੀ ਬੇਸ਼ੱਕ ਇਸ ਵੇਲੇ ਦੁਨੀਆ 'ਚ ਹੀ ਕਾਫੀ ਚੈਲੰਜਸ ਚੱਲ ਰਹੇ ਨੇ, ਲੇਕਿਨ ਇੰਡੀਆ ਬਿਲਕੁਲ ਇਸ ਵੇਲੇ ਉਸ ਪਾਸੇ ਵੱਲ ਜਾ ਰਿਹਾ ਹੈ ਔਰ ਸਾਨੂੰ ਇਸ ਦੇ ਉੱਤੇ ਆਵਾਜ਼ ਚੁੱਕਣੀ ਚਾਹੀਦੀ ਹੈ। ਇਸੇ ਤਰ੍ਹਾਂ ਕਾਂਗਰਸਮੈਨ ਮੈਰੀਲੈਂਡ ਤੋਂ ਨੇ ਮਿਸਟਰ ਜੈਮੀ ਰੈਸਕਿਨ, ਉਹਨਾਂ ਨੇ ਕਿਹਾ, ਔਰ ਉਹ ਸਿਵਲ ਰਾਈਟਸ ਔਰ ਸਿਵਲ ਲਿਬਰਟੀਜ਼ ਦੇ ਨਾਲ ਵੀ ਉਹਦੀ ਸਬ ਕਮੇਟੀ ਨਾਲ ਵੀ ਜੁੜੇ ਹੋਏ ਨੇ। ਉਹਨਾਂ ਨੇ ਕਿਹਾ, ਆਈ ਵਾਂਟ ਟੂ ਰੈਕਗਨਾਈਜ਼ ਦਾ ਫੈਕਟ that there is a continuing struggle for human rights in India, as there is a continuing struggle for human rights in every country of the earth, but there have been a lot of problems with the issue of religious authoritarianism and discrimination taking place in India against the Muslim minority, and indeed against Hindu minorities that are dissenting from officially orthodox views, and for free thinkers and Christians and others. ਸੋ ਘੱਟੋ ਘੱਟ ਇੰਨੀ ਕੁ ਆਵਾਜ਼ ਜਿਹੜੀ ਆ ਚੁੱਕਣ ਦੀ ਲਾਈਨ ਰੱਖੀ, ਔਰ ਇਹਨੇ ਜਿਹੜੀ ਮਿਸਟਰ ਮਿਆਂਜ਼ਾ ਨੇ ਈਵਨ ਫਾਦਰ ਸਤਾਨ ਸਵਾਮੀ ਜਿਹਨੂੰ ਜੇਲ੍ਹ 'ਚ ਰੱਖ ਕੇ ਜਿਨ੍ਹਾਂ ਦੀ ਮੌਤ ਹੋਈ, ਔਰ ਇਸ ਵੇਲੇ ਕਸ਼ਮੀਰੀ ਹਿਊਮਨ ਰਾਈਟ ਐਕਟਿਵਿਸਟ ਖੁਰਮ ਪਰਵੇਜ਼ ਜਿਹੜੇ ਕਸਟਡੀ 'ਚ ਨੇ, ਉਹਨਾਂ ਦੇ ਕੇਸ ਨੂੰ ਚੁੱਕਿਆ, ਔਰ ਉਹਨਾਂ ਨੇ ਕਿਹਾ ਕਿ ਵੀ ਦਾ ਕੰਟਰੀ ਇਜ਼ ਇਨ ਡੇਂਜਰ ਆਫ ਬਿਕਮਿੰਗ ਲੈਸ ਫਰੀ and less representative for all the people who live there. India is backsliding since 2014 ਕਿ 2014 ਤੋਂ। ਔਰ ਮੈਂ ਜਿਵੇਂ ਕਿਹਾ ਵੀ ਇਸ ਬਰੀਫਿੰਗ ਦੇ ਵਿੱਚ ਹਾਮਿਦ ਅੰਸਾਰੀ ਉਹਨਾਂ ਨੇ ਵੀ ਜੁਆਇਨ ਕੀਤਾ, ਔਰ ਇਸ ਦੇ ਉੱਤੇ ਬੀਜੇਪੀ ਨੇ, ਹੁਣ ਤੁਸੀਂ ਦੇਖੋ ਜਿਵੇਂ ਅਸੀਂ ਰੈਂਟਾ ਸਿੱਖਾਂ ਦੀ ਗੱਲ ਕਰਦੇ ਹਾਂ, ਪੱਗਾਂ ਵਾਲੇ ਉਹਨਾਂ ਨੇ ਖੜੇ ਕੀਤੇ ਹੋਏ ਨੇ, ਉਹੀ ਖਾਲਿਸਤਾਨ ਦੇ ਖਿਲਾਫ ਬੋਲਣਗੇ, ਉਹੀ ਸਿੱਖ ਹਿੱਤਾਂ ਦੇ ਖਿਲਾਫ ਬੋਲਣਗੇ। ਇਵੇਂ ਹੀ ਉਹਨਾਂ ਨੇ ਰੈਂਟਾ ਮੁਸਲਿਮ ਖੜੇ ਕੀਤੇ ਹੋਏ ਨੇ, ਔਰ ਉਹਨਾਂ 'ਚੋਂ ਇੱਕ ਮੁਖਤਾਰ ਅਬਾਸ ਨਕਵੀ ਜਿਹੜਾ ਉਹ ਮਿਨਿਸਟਰ ਉਹਨੂੰ ਬਣਾਇਆ ਹੋਇਆ, ਮਿਨਿਸਟਰ ਵੀ ਮਾਈਨੋਰਿਟੀਜ਼ ਦਾ। ਉਹਨੇ ਫੌਰਨ ਇਸ ਬਰੀਫਿੰਗ ਤੋਂ ਬਾਅਦ ਮੁਖਤਾਰ ਅਬਾਸ ਨਕਵੀ ਰਿਬਟਸ ਹਾਮਿਦ ਅੰਸਾਰੀਜ਼ ਰਿਮਾਰਕਸ ਔਨ ਕਲਚਰਲ ਨੈਸ਼ਨਲਿਜ਼ਮ। ਹੁਣ ਇਹ ਜਿਹੜਾ ਬੀਜੇਪੀ ਦਾ ਭੌਂਕਾ ਜਿਹੜਾ ਰੈਂਟਾ ਮੁਸਲਿਮ, ਇਹ ਕਹਿ ਰਿਹਾ ਜੀ ਇਹ ਦੇਖੋ ਬਾਹਰਲਿਆਂ ਦੇ ਨਾਲ ਰਲ ਕੇ ਇੰਡੀਆ ਬੈਸ਼ਿੰਗ ਦੀ ਕੰਸਪੀਰੇਸੀ ਚੱਲ ਰਹੀ ਹੈ, ਇਹ ਇੰਡੀਆ ਬੈਸ਼ਿੰਗ ਕਰ ਰਹੇ ਨੇ। ਔਰ ਉਹ ਇਹ ਕਹਿ ਰਿਹਾ ਜਿਹੜਾ ਇਹ ਹਾਮਿਦ ਹੈ ਮੁਖਤਾਰ ਅਬਾਸ ਨਕਵੀ, ਇਹ ਕਹਿ ਰਿਹਾ ਕਿ ਇਨ ਰੀਸੈਂਟ ਈਅਰਸ we have experienced the emergence of trends and practices that dispute the well-established principle of civic nationalism and interpose a new and imaginary practice of cultural nationalism. ਹੁਣ ਇਹ ਸਾਰੇ ਲਫ਼ਜ਼ ਘੜਨ ਦੇ ਮਾਹਿਰ ਇਹਨਾਂ ਨੇ ਬਿਠਾਏ ਹੁੰਦੇ ਨੇ ਕਿ ਜੀ ਇਹ ਜਿਹੜੇ ਨੇ ਇਹ ਤਾਂ ਇੰਡੀਆ ਦੀ ਬੈਸ਼ਿੰਗ ਕਰ ਰਹੇ ਨੇ, ਔਰ ਇਹ ਇਹਨਾਂ ਦੇ ਉੱਤੇ, ਔਰ ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਇੰਡੀਆ ਦੇ ਵਾਈਸ ਪ੍ਰੈਜ਼ੀਡੈਂਟ ਹਾਮਿਦ ਅੰਸਾਰੀ ਨੂੰ ਜੇ ਕੱਲ੍ਹ ਨੂੰ UAPA ਦੇ ਥੱਲੇ ਬੁੱਕ ਕੀਤਾ ਹੋਏ ਕਿ ਭਾਈ ਤੂੰ ਸੈਡੀਸ਼ੀਅਸ ਐਕਟ ਕੀਤਾ ਹੈ। ਔਰ ਇਹ ਮਾਹੌਲ, ਇਹ ਇੱਦਾਂ ਦੀ ਬਰੀਫਿੰਗ ਥੋੜ੍ਹੀ ਬਹੁਤ ਪੋਜ਼ੀਟਿਵਨੈਸ ਦਿੰਦੀ ਹੈ, ਜਾਂ ਉਹਨਾਂ ਨੂੰ ਕਹੋ ਵੀ ਥੋੜ੍ਹੀ ਲਾਈਟ ਦਿੰਦੀ ਹੈ। ਪਰ ਜਿਵੇਂ ਮੈਂ 10 ਸਟੇਜਿਸ ਦਾ ਜ਼ਿਕਰ ਕੀਤਾ, ਮੈਂ ਹੁਣ ਵਕਤ ਦੇਖ ਰਿਹਾ, ਮੈਂ ਵੇਰਵੇ 'ਚ ਨਹੀਂ ਜਾ ਸਕਦਾ। ਇਹਨਾਂ 10 ਨੂੰ ਡਾਕਟਰ ਗ੍ਰੈਗਰੀ ਸਟੈਂਟਨ ਨੇ ਫਰੇਜ਼ ਕੀਤਾ ਹੈ ਕਲਾਸੀਫਿਕੇਸ਼ਨ। ਸਭ ਤੋਂ ਪਹਿਲਾਂ ਹੁੰਦਾ ਹੈ ਗਰੁੱਪ ਇਨ ਏ ਪੋਜੀਸ਼ਨ ਆਫ ਪਾਵਰ ਵਿਲ ਕੈਟਾਗਰਾਈਜ਼ ਪੀਪਲ according to ethnicity, race, religion or nationalities, employing an us versus them mentality. ਹੁਣ ਜਦੋਂ ਇਹ ਮਾਈਨੋਰਟੀਜ਼ ਵੱਲ ਗੱਲ ਕਰਦੇ ਨੇ, ਇੱਕਦਮ 200 ਮਿਲੀਅਨ ਮੁਸਲਮਾਨਾਂ ਨੂੰ ਪਾਕਿਸਤਾਨ ਦੇ ਖਾਤੇ 'ਚ ਪਾਉਂਦੇ ਨੇ, ਸਿੱਖਾਂ ਨੂੰ ਇੱਕਦਮ ਖਾਲਿਸਤਾਨੀ ਐਲਾਨ ਕੇ ਕਿ ਇੱਕ ਪਾਸਾ ਅਸ ਵਰਸਸ ਦੈਮ, ਕਿ ਇਹ ਸਾਰੇ ਟ੍ਰੇਟਰ ਨੇ, ਜਿਵੇਂ ਅਲਗਾਵਵਾਦੀ, ਉਗਰਵਾਦੀ, ਔਰ ਇਹ ਸਾਰੇ ਨਾਂ ਉਹਨਾਂ ਨੇ, ਆਤੰਕਵਾਦੀ, ਇਹ ਸਿੱਖਾਂ ਨੂੰ ਨਾਂ ਦਿੱਤੇ। ਦੂਸਰਾ ਸਿੰਬੋਲਾਈਜੇਸ਼ਨ, ਕਿ ਕਿਵੇਂ, ਔਰ ਇਹ ਜ਼ਰੂਰੀ ਨਹੀਂ ਕਿ ਹਰ ਸਟੈਪ ਵਾਈਜ਼ ਹੋਏ, ਕਈ ਵਾਰੀ ਸਾਈਮਲਟੇਨੀਅਸਲੀ ਦੋਨੋਂ ਤਿੰਨੋਂ ਸਟੈਪ ਜਿਹੜੇ ਨੇ ਉਹ ਚੱਲ ਰਹੇ ਹੋ ਸਕਦੇ ਨੇ, ਜਿਹਨੂੰ ਉਹਨਾਂ ਨੇ ਕਿਹਾ ਗ੍ਰੈਗਰੀ ਨੇ ਕਿ ਦਾ ਲੀਨੀਅਰ ਪ੍ਰੋਗਰੈਸ਼ਨ ਮੇ ਕੋ ਐਗਜ਼ਿਸਟ, ਕਿ ਇੱਕੋ ਵੇਲੇ ਸਟੈਪ ਨੇ। ਫਿਰ ਸਿੰਬੋਲਾਈਜੇਸ਼ਨ ਹੈ, ਪੀਪਲ ਆਰ ਆਈਡੈਂਟੀਫਾਈਡ ਐਜ਼ ਜੂਜ਼, ਰੋਮਾ ਔਰ ਟੁਟਸੀਜ਼ ਐਟਸੈਟਰਾ ਐਂਡ ਮੇਡ ਟੂ ਸਟੈਂਡ ਆਊਟ ਫਰੋਮ ਅਦਰਸ ਵਿਦ ਸਰਟਨ ਕਲਰਸ ਔਰ ਸਿੰਬੋਲਿਕ ਆਰਟੀਕਲਸ ਆਫ ਕਲੋਥਿੰਗ। ਕਿ ਵੀ ਹੁਣ ਜਿਵੇਂ ਮੋਦੀ ਬਿਹਾਰ ਦੀਆਂ ਚੋਣਾਂ ਵੇਲੇ ਕਹਿ ਰਿਹਾ ਸੀ ਕਿ ਜੀ ਕੌਣ ਦਿੱਲੀ ਮੇਂ ਬੈਠੇ ਹੈ ਆਪ ਪਹਿਰਾਵੇ ਸੇ ਅੰਦਾਜ਼ਾ ਲਗਾ ਲੀਜੀਏ। ਹੁਣ ਮੁਸਲਮਾਨ ਜਿਹੜੇ ਡਿਵਾਊਟ ਨੇ ਦਾੜੀ ਰੱਖਣਗੇ, ਜ਼ਾਹਰ ਹੈ ਉਹਨਾਂ ਨੇ ਸਲਵਾਰ ਕੁਰਤਾ ਉਹਨਾਂ ਦਾ ਪਹਿਰਾਵਾ ਹੈ। ਸੋ ਇਹ ਹੈ ਸਿੰਬੋਲਾਈਜ਼। ਸਿੱਖਾਂ ਦੇ ਮਾਮਲੇ 'ਚ ਤਾਂ ਸਾਡੀਆਂ ਸ਼ਕਲਾਂ ਹੀ ਨੇ ਉਹ, ਕਿ ਭਾਈ ਉਹਨਾਂ ਨੂੰ ਜਿਹੜਾ ਕੋਈ ਪਛਾਣਨਾ ਔਖਾ ਨਹੀਂ ਹੈ ਕਿ ਵੀ ਕਿਹਦੀ ਨਸਲਕੁਸ਼ੀ ਕਰਨੀ, ਜੋ ਨਵੰਬਰ 84 'ਚ ਉਹਨਾਂ ਨੇ ਕੀਤਾ। ਥਰਡ ਉਹਦਾ ਸਟੈਪ ਹੈ ਡਿਸਕ੍ਰਿਮੀਨੇਸ਼ਨ। A dominant group uses laws, customs and political power
to deny the rights of other groups. The powerless group may not be granted full civil rights or even citizenship. ਹੁਣ ਇਹ CAA ਜਾਂ NRP ਕਾਨੂੰਨ ਕੀ ਨੇ, ਉਸੇ ਪਾਸੇ ਨੂੰ ਲਿਜਾ ਰਹੇ ਨੇ। ਸਿੱਖਾਂ ਨੂੰ ਜੇ ਆਰਟੀਕਲ 25(b) ਦੇ ਥੱਲੇ ਹਿੰਦੂ ਕਲੱਬ ਕੀਤਾ ਹੋਇਆ ਹੈ, ਤੁਹਾਡੀ ਹੋਂਦ ਹੀ ਮਿਟਾਈ ਹੋਈ ਹੈ, ਪਰ ਤੁਹਾਡੇ ਨਾਲ ਡਿਸਕ੍ਰਿਮੀਨੇਸ਼ਨ ਬਰਾਬਰ ਹੈ ਜੀ, ਕਕਾਰ ਉਤਾਰ ਕੇ ਆਓ ਔਰ ਦੂਸਰਾ ਕਰੋ। ਦੈਨ ਡੀਹਿਊਮਨਾਈਜੇਸ਼ਨ। ਹੁਣ ਡੀਹਿਊਮਨਾਈਜੇਸ਼ਨ ਕੀ ਹੈ? ਜੋ ਅਮਿਤ ਸ਼ਾਹ ਨੇ ਜਦੋਂ ਅਸਾਮ ਦੇ ਕੈਂਪੇਨ ਤੇ ਗਿਆ ਤਾਂ ਉਹਨਾਂ ਨੂੰ ਟਰਮਾਈਟਸ ਕਿਹਾ ਕਿ ਭਾਈ ਅਸੀਂ ਤਾਂ ਸਿਉਂਕ ਵਾਂਗੂ ਇਹਨਾਂ ਨੂੰ ਚੁੱਕ ਕੇ ਮਾਰ ਦਿਆਂਗੇ। ਹੁਣ ਇਹ ਡੀਹਿਊਮਨਾਈਜੇਸ਼ਨ ਹੈ। ਦਾ ਡਿਮਿਨਿਸ਼ਡ ਵੈਲਿਊ ਆਫ ਡਿਸਕ੍ਰਿਮੀਨੇਟਡ ਗਰੁੱਪ ਇਜ਼ ਕਮਿਊਨੀਕੇਟਡ ਥਰੂ ਪ੍ਰੋਪੇਗੈਂਡਾ। ਪੈਰਲਲਸ ਆਰ ਡਰਾਨ ਵਿਦ ਐਨੀਮਲਸ, ਇਨਸੈਕਟਸ ਔਰ ਡਿਜ਼ੀਜ਼। ਹੁਣ ਤੁਸੀਂ ਕਹੋ ਜੀ ਇਹ ਤਾਂ ਕੋਡ ਹੈ, ਇਹਨੂੰ ਇਹ ਤੋਂ ਛੁਟਕਾਰਾ। ਹੁਣ ਇਹ ਹੈ, ਹੁਣ ਮੁਸਲਮਾਨਾਂ ਪ੍ਰਤੀ ਕਿਸ ਕਿਸਮ ਦੀ ਲੈਂਗੁਏਜ ਇਸਤੇਮਾਲ ਕੀਤੀ ਜਾਂਦੀ ਹੈ, ਉਹ ਮੈਂ ਤੁਹਾਨੂੰ ਦੱਸਿਆ ਕਿ ਇਹ ਟਰਮਾਈਟਸ, ਇਹਨੂੰ ਅਸੀਂ ਸਫਾਈ ਕਰ ਦਿਆਂਗੇ ਇਹਨਾਂ ਦੀ। ਜਾਂ ਉਹ ਹਰਿਦੁਆਰ ਸੰਸਦ 'ਚ ਕੀ ਕਹਿ ਰਹੇ ਨੇ, ਉਹ ਹੈ ਡੀਹਿਊਮਨਾਈਜੇਸ਼ਨ। ਆਰਗੇਨਾਈਜੇਸ਼ਨ, ਫਿਰ ਜਦੋਂ ਤੁਸੀਂ ਇਹ ਐਗਜ਼ੀਕਿਊਟ ਕਰਨਾ ਹੈ, ਇੱਕ ਜਥੇਬੰਦੀ ਚਾਹੀਦੀ ਹੈ, ਉਹਦੇ 'ਚ ਸਟੇਟ, ਇਟਸ ਆਰਮੀ ਔਰ ਮਿਲੀਸ਼ੀਆ ਡਿਜ਼ਾਈਨ ਜੈਨੋਸਾਈਡਲ ਕਿਲਿੰਗ ਪਲਾਨਸ। ਸੋ ਇੰਡੀਆ ਦੇ 'ਚ ਤਾਂ ਪੁਲਿਸ ਹੈ ਇਸ ਕੰਮ ਦੇ ਲਈ, RSS ਦੇ ਗੁੰਡੇ, ਸੈਮਾਈ ਮਿਲੀਟੈਂਟ ਟ੍ਰੇਨਡ। ਸੋ ਆਰਗੇਨਾਈਜੇਸ਼ਨ ਤਾਂ ਸਟੇਟ ਵੀ ਹੈ ਔਰ ਸੈਮਾਈ ਮਿਲਟਰੀ ਉਹਨਾਂ ਦੀ ਰੈਡੀ ਹੈ। ਪੋਲਰਾਈਜੇਸ਼ਨ, propaganda is employed to amplify the differences between groups. Interactions between groups are prohibited and the moderate members of the group in power are killed. ਕਿ ਵੀ ਤੁਸੀਂ selective killing ਵੀ ਕਰਦੇ ਹੋ। ਜਿਹੜੀ ਆਵਾਜ਼ ਕੱਲਾ ਇਹੀ ਨਹੀਂ ਕਿ ਮੁਸਲਮਾਨ ਜਾਂ ਸਿੱਖ ਟਾਰਗੇਟਡ ਨੇ, ਜਿਹੜੇ ਵਿਦਿਨ ਹਿੰਦੂ ਕਮਿਊਨਿਟੀ ਵੀ ਆਵਾਜ਼ ਚੁੱਕਦੇ ਨੇ। ਜਿਵੇਂ ਜੇ ਉਹਨਾਂ ਨੇ ਪਹਿਲਾਂ ਸੁਲੀ ਬਾਈ ਔਰ ਫਲਾਣੀ ਬਾਈ, ਬੁਲੀ ਬਾਈ ਦੇ ਥੱਲੇ ਐਪ ਕੱਢੀ, ਫਿਰ ਜਿਹੜੀਆਂ ਹਿੰਦੂ ਬੀਬੀਆਂ 20-25 ਜਿਹੜੀਆਂ ਐਕਟਿਵਿਸਟ ਜਿਨ੍ਹਾਂ ਨੇ ਇਹ ਕਿਹਾ ਵੀ ਇਹ ਗਲਤ ਹੈ, ਇਹ ਅਗੇਂਸਟ ਦਾ ਸਪਿਰਿਟ ਹੈ ਇੰਡੀਅਨ ਕਨਸਟੀਟਿਊਸ਼ਨ ਦੀ, ਫਿਰ ਉਹਨਾਂ ਦੀ ਨਿਲਾਮੀ ਵੀ ਕਰ ਦਿੱਤੀ। ਇਹ ਹੈ ਅਲਟੀਮੇਟਲੀ ਤੁਸੀਂ ਇਸ ਹੱਦ ਤੱਕ ਪੋਲਰਾਈਜ਼ ਕਰ ਦਿਓ ਕਿ ਜੇ ਮੈਜੋਰਿਟੀ ਕਮਿਊਨਿਟੀ ਦਾ ਕੋਈ ਤੁਹਾਡੇ ਨਾਲ ਹਮਦਰਦੀ ਵੀ ਕਰਦਾ ਹੈ, ਜਿਨ੍ਹਾਂ ਦੇ ਜੈਨੋਸਾਈਡ ਕਰਨਾ ਹੈ, ਤਾਂ ਉਹਨਾਂ ਨੂੰ ਟਾਰਗੇਟ ਕੀ ਪ੍ਰੈਪਰੇਸ਼ਨ। ਫਿਰ ਤੁਸੀਂ ਕੋਈ ਮੌਕਾ ਤਲਾਸ਼ ਕਰੋ। ਜਿਵੇਂ 70,000 ਕੁਰਸੀਆਂ ਖਾਲੀ ਪਈਆਂ, ਉੱਥੋਂ ਮੁੜ ਗਿਆ ਮੈਂ ਤਾਂ ਜ਼ਿੰਦਾ ਵਾਪਸ ਆ ਗਿਆ। ਹੁਣ ਕੋਈ ਕੁਝ ਵਾਪਰਿਆ ਨਹੀਂ ਹੈ, ਪਰ ਜੇ ਉਹ ਕਰਨਾ ਚਾਹੁੰਦੇ ਨਸਲਕੁਸ਼ੀ ਉਸ ਦਿਨ, ਤੇ ਉਹਦੀ ਸ਼ੁਰੂਆਤ ਹੋ ਸਕਦੀ ਸੀ। ਦੇਖੋ ਜੀ ਇਹਨਾਂ ਨੇ ਮੋਦੀ ਨੂੰ ਮਾਰ ਦੇਣਾ ਸੀ ਇਸ ਤੋਂ ਪਹਿਲਾਂ ਕਿ ਇਹ ਮੋਦੀ ਨੂੰ ਮਾਰਨ, ਤੁਸੀਂ ਉਹਨਾਂ ਨੂੰ। ਸੋ ਇਹ ਹੈ, ਵਿਕਟਮਸ ਆਰ ਆਈਡੈਂਟੀਫਾਈਡ, ਸੈਪਰੇਟਡ ਐਂਡ ਫੋਰਸਡ ਟੂ ਵੀਅਰ ਸਿੰਬਲਸ, ਡਿਪੋਰਟੇਸ਼ਨਸ, ਆਈਸੋਲੇਸ਼ਨ ਐਂਡ ਫੋਰਸੀਬਲ ਸਟਾਰਵੇਸ਼ਨ, ਡੈਥ ਲਿਸਟ ਉਹ ਪ੍ਰੈਪਰੇਸ਼ਨ ਹੈ। ਜਿਵੇਂ ਨਵੰਬਰ 84 'ਚ ਵੋਟਰ ਲਿਸਟਾਂ ਉਹਨਾਂ ਦੇ ਕੋਲ ਨੇ, ਇੱਕੋ ਸਾਈਜ਼ ਦਾ ਪਾਊਡਰ ਹੈ ਵਾਈਟ ਜਿਹਦੇ ਨਾਲ ਅੱਗ ਲਾਣੀ ਹੈ, ਸਰੀਏ ਰੱਖੇ ਹੋਏ ਨੇ ਕਿਹਦੇ ਨਾਲ ਉਹਨਾਂ ਨੇ ਮਾਰਨਾ ਹੈ। ਪਰਸੀਕਿਊਸ਼ਨ, ਫਿਰ ਵਿਕਟਮਸ ਆਰ ਆਈਡੈਂਟੀਫਾਈਡ, ਆਈਸੋਲੇਟਡ ਬੇਸਡ ਔਨ ਦੇਅਰ ਐਥਨਿਕ ਔਰ ਰਿਲੀਜੀਅਸ ਆਈਡੈਂਟੀਟੀ। ਹੁਣ ਜੋ ਲਿੰਚਿੰਗ ਚੱਲ ਰਹੀ ਹੈ ਜੀ, ਇਹ ਗਾਂ ਦਾ ਮਾਸ ਨਿਕਲ ਆਇਆ ਜੀ, ਇਹ ਗਾਂ ਵਿਚਾਰਾ ਕੋਈ ਖਰੀਦ ਕੇ ਲਿਜਾ ਰਿਹਾ, ਇਹ ਤਾਂ ਮਾਰਨ ਲਈ ਲਿਜਾ ਰਿਹਾ ਸੀ ਜੀ। ਸਿੱਖਾਂ ਦੇ ਮਾਮਲੇ 'ਚ ਤੁਸੀਂ ਦੇਖ ਲਓ ਕਿ ਭਾਈ ਕਿਵੇਂ ਜਿਹੜਾ ਉਹ ਕਿਤੇ ਵੀ ਉਹ ਹੋਣ ਮਾਰ ਕੁਟਾਈ ਕਰਨ ਲਈ ਕੋਈ ਬਹਾਨਾ ਜਿਹੜਾ ਉਹਨਾਂ ਨੂੰ ਚਾਹੀਦਾ, ਉਹਦੀ ਲਿੰਚਿੰਗ ਜਿਹੜੀ ਹੈ ਉਹ ਕਰ ਦਿੰਦੇ ਨੇ। ਐਕਸਟਰਮੀਨੇਸ਼ਨ, ਹੁਣ ਅਦਰਵਾਈਜ਼ ਅਸੀਂ ਐਕਸਟਰਮੀਨੇਟ ਯੂਜ਼ ਕਰਦੇ ਹਾਂ, ਚੂਹੇ ਨੂੰ ਮਾਰਨਾ ਹੈ ਜਾਂ ਕਾਕਰੋਚਿਸ ਨੂੰ ਮਾਰਨਾ ਜਾਂ ਦੂਜਾ। ਹੁਣ ਉਹ ਕਿਉਂਕਿ ਉਹਨਾਂ ਨੂੰ ਡੀਹਿਊਮਨਾਈਜ਼ ਕੀਤਾ ਜਾ ਚੁੱਕਾ ਹੁੰਦਾ ਹੈ, ਉਹ ਇਸ ਹੱਦ ਤੱਕ ਗੱਲ ਕਰਦੇ ਨੇ। ਜਿਵੇਂ ਮੈਂ ਅਕਸਰ ਇਹ ਕਹਿੰਦਾ, ਨਵੰਬਰ 84 'ਚ ਇੱਕ ਗੱਲ ਘੁੰਮ ਰਹੀ ਸੀ ਸਾਰੇ ਪਾਸੇ ਕਿ ਜੀ ਮੀਟਿੰਗ 'ਚ ਕੋਈ ਲੇਟ ਆਇਆ। ਉਹਨੂੰ ਕਿਹਾ ਤੂੰ ਲੇਟ ਕਿਉਂ ਆਇਆ? ਉਹ ਕਹਿੰਦਾ ਜੀ ਮੈਂ ਜਦੋਂ ਨਿਕਲਣ ਲੱਗਾ ਤੇ ਇੱਕ ਸਿੱਖ ਮੈਨੂੰ ਟੱਕਰ ਗਿਆ ਤੇ ਇੱਕ ਸੱਪ ਆ ਗਿਆ। ਉਹ ਕਹਿੰਦਾ ਵੀ ਪਹਿਲਾਂ ਤੂੰ ਕਿਹਨੂੰ ਮਾਰਿਆ? ਉਹ ਕਹਿੰਦਾ ਜੀ ਪਹਿਲਾਂ ਮੈਂ ਸਿੱਖ ਨੂੰ ਮਾਰਿਆ। ਮਤਲਬ ਹੁਣ ਇਹ ਆਲਰੇਡੀ ਉਹ ਮਾਹੌਲ ਬਣਾਇਆ ਹੋਇਆ। ਫਿਰ ਇਹ ਆ ਵੀ ਐਕਸਟਰਮੀਨੇਟ ਕਰੋ, ਜਿਵੇਂ ਤੁਸੀਂ ਸੱਪ ਮਾਰਿਆ ਜਾਂ ਇੱਕ ਟਰਮਾਈਟ, ਔਰ ਦੂਸਰਾ ਐਂਡ ਹੈ ਡਿਨਾਇਲ, ਕਿ ਇਹ ਸਭ ਕੁਝ ਕਰਨ ਤੋਂ ਬਾਅਦ ਜਿਹੜੇ ਪਰਸੀਕਿਊਟ ਕਰਨ ਵਾਲੇ ਹੁੰਦੇ ਨੇ ਜਾਂ ਜੈਨੋਸਾਈਡ ਕਰਨ ਵਾਲੀਆਂ ਸਟੇਟਸ ਹੁੰਦੀਆਂ ਨੇ, ਉਹ ਨਾਜ਼ੀਆਂ ਤੋਂ ਲੈ ਕੇ ਅੱਜ ਤੱਕ ਇੰਡੀਆ ਨੇ ਜੋ ਕੁਝ ਨਵੰਬਰ 84 'ਚ ਕੀਤਾ, ਗੁਜਰਾਤ 'ਚ 2002 'ਚ ਕੀਤਾ, ਇਹ ਨਹੀਂ ਹੈ ਵੀ ਇਹ ਨਸਲਕੁਸ਼ੀ ਹੁਣ ਨਵੀਂ ਦੀ। ਹੁਣ ਤਾਂ ਐਨ ਬਲੌਕ ਦੀ ਤਿਆਰੀ ਹੈ ਆਲਰੇਡੀ ਦੋਨਾਂ ਹੀ ਕੌਮਾਂ ਦੇ ਨਾਲ। ਜੂਨ 84, ਨਵੰਬਰ 84, ਪੰਜਾਬ 'ਚ 10 ਸਾਲ ਇੱਕ ਦਹਾਕਾ ਪੂਰਾ, ਔਰ 2002 'ਚ ਮੁਸਲਮਾਨਾਂ ਦੇ ਨਾਲ ਵੱਡੇ ਪੈਮਾਨੇ 'ਤੇ। ਰੈਸਟ ਆਫ ਇੰਡੀਆ 'ਚ ਸਲੋਲੀ ਚੱਲ ਰਿਹਾ ਹੈ। ਹੁਣ ਇਹ ਪੁੱਛਣਾ ਅੱਜ ਹੋਲੋਕਾਸਟ ਡੇ ਦੇ ਉੱਤੇ, ਜਿਹੜਾ UN 1945 ਨੂੰ ਯਾਦ ਕਰ ਰਹੀ ਹੈ, ਕਿ ਇਹ ਕਿਹੜੀ ਕਬਰ 'ਚ ਸੁੱਤੀਆਂ ਹੋਈਆਂ ਨੇ ਇਹ ਇੰਟਰਨੈਸ਼ਨਲ ਆਰਗੇਨਾਈਜੇਸ਼ਨਸ, ਇਹ ਪਾਵਰਸ, ਤੇ ਇਹਨਾਂ ਦੇ ਨੈਵਰ ਅਗੇਨ ਸਲੋਗਨ ਦਾ ਕੀ ਬਣਿਆ? ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ
ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ ਔਰ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।